ਜੀ ਬਿਲਕੁਲ YouTube ਦੇ ਉੱਤੇ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਜਿਹੜਾ ਜੀ ਮੁੜ ਕੇ ਦੁਬਾਰਾ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਲਾਈਵ ਵੀ ਜਿਹੜਾ ਉੱਥੇ ਇਸ ਟਾਈਮ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਸੋ ਪੰਜਾਬੀ ਰੇਡੀਓ USA ਦੇ ਚੈਨਲ ਨੂੰ ਉੱਥੇ ਵੀ ਤੁਸੀਂ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ। ਅਤੇ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਉੱਪਲ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰੋ ਉੱਪਲ ਡਿਜੀਟਲ ਸਟੂਡੀਓ ਯੂਨੀਵਰਸਿਟੀ ਦੇ ਜਸਵਿੰਦਰ ਉੱਪਲ ਹੁਣਾਂ ਨੂੰ 530-218-2360 ਦੇ ਉੱਤੇ। ਨਾਲ ਹੀ ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ ਅਤੇ ਮੀਨਾ ਪਾਲ ਪੈਨਸਲਵੇਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਕਿਹਾ ਵੀ ਜਿਹੜਾ US ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ 5 ਮਿਲੀਅਨ ਕਰੋਨਾ ਵਾਇਰਸ ਟੈਸਟ ਪਰ ਡੇ ਜਿਹੜਾ ਆ ਕਰਨਾ ਸ਼ੁਰੂ ਕਰ ਦਊਗਾ। ਅਪ੍ਰੈਲ 22 ਨੂੰ US ਨੇ ਇਕੱਲੇ ਇੱਕ ਦਿਨ ਦੇ ਵਿੱਚ 3,14,182 ਟੈਸਟ ਜਿਹੜੇ ਆ ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅੰਡਰ ਕੀਤੇ ਹੈਗੇ ਆ। ਐਵਰੇਜ ਜਿਹੜੀ ਹੈਗੀ 1,57,000 ਟੈਸਟ ਰਨ ਹੋ ਰਹੇ ਆ ਅਪ੍ਰੈਲ ਮਹੀਨੇ ਦੇ ਵਿੱਚ ਪਰ ਡੇ ਦੇ ਹਿਸਾਬ ਨਾਲ। ਅਤੇ ਕਹਿੰਦੇ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ 6 ਸਾਲ ਲੱਗਣਗੇ ਪੂਰੇ USA ਦੀ ਪਾਪੂਲੇਸ਼ਨ ਨੂੰ ਟੈਸਟ ਕਰਨ ਦੇ ਲਈ। ਪਰ ਜੇ 5 ਮਿਲੀਅਨ ਟੈਸਟ ਪਰ ਡੇ ਹੋ ਜਾਂਦਾ, ਜਿੱਦਾਂ ਉਹ ਕਹਿੰਦੇ ਆ ਵੀ ਪਾਰਟਨਰਸ਼ਿਪ ਸਾਡੀਆਂ ਫਾਰਮੇਸੀਜ਼ ਦੇ ਨਾਲ ਹੋਰ ਲੋਕਲ ਲੈਬਸ ਦੇ ਨਾਲ ਸ਼ੁਰੂ ਹੋ ਕੇ, ਤਾਂ ਫਿਰ ਜਿਹੜੀ ਟੈਸਟਿੰਗ ਆ ਉਹ ਬਹੁਤ ਜਲਦ ਹੋ ਜਾਊਗੀ। ਜੀ ਹਾਲ ਦੀ ਘੜੀ ਜਿਹੜੀਆਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਸ਼ਾਰਟੇਜਸ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਸੋ ਰਾਸ਼ਟਰਪਤੀ ਟਰੰਪ ਨੇ ਦਾਅਵਾ ਇਹ ਜ਼ਰੂਰ ਕੀਤਾ ਹੈ। ਸੋ ਉਮੀਦ ਕਰਦੇ ਹਾਂ ਵੀ ਇਸ ਨੂੰ ਜਿਹੜਾ ਉਹ ਸਰ ਵੀ ਜਿਹੜਾ ਉਹ ਕੀਤਾ ਜਾ ਸਕੇ, ਕਿਉਂਕਿ ਹਾਲ ਦੀ ਘੜੀ ਜਿਹੜੀ ਇਹ ਸਿਚੁਏਸ਼ਨ ਆ ਉੱਥੇ ਤੱਕ ਪਹੁੰਚਣਾ ਕਾਫੀ ਮੁਸ਼ੱਕਤ ਵਾਲਾ ਕੰਮ ਆ ਉਹ ਹੋਵੇਗਾ। ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਸ ਮੌਕੇ ਕਰੋਨਾ ਵਾਇਰਸ ਦੇ ਕੁੱਲ ਕੇਸ 3.1 ਮਿਲੀਅਨ ਜਿਹੜੇ ਉਹ ਹੋ ਚੁੱਕੇ ਨੇ। 31 ਲੱਖ ਕੁੱਲ ਕੇਸ ਨੇ। 2,17,968 ਮੌਤਾਂ, 217,000। ਅਤੇ ਜਿਹੜੇ ਰਿਕਵਰੀ ਵਾਲੇ ਆ ਜਿਹੜੇ ਇਸ ਦੀ ਲਪੇਟ ਦੇ ਵਿੱਚ ਅਤੇ ਹੁਣ ਠੀਕ ਹੋ ਚੁੱਕੇ ਨੇ, ਉਹ ਹੁਣ ਆંકੜਾ ਆ ਉਹ 1 ਮਿਲੀਅਨ ਤੱਕ, ਯਾਨੀ ਕਿ 10 ਲੱਖ ਲੋਕਾਂ ਤੱਕ ਜਿਹੜਾ ਉਹ ਛੂਹਣ ਵਾਲਾ ਹੈਗਾ ਆ। ਮੌਜੂਦਾ ਐਕਟਿਵ ਕੇਸਾਂ ਦੇ ਵਿੱਚੋਂ ਤਕਰੀਬਨ 57,000 ਲੋਕ ਜਿਹੜੇ ਉਹ ਕ੍ਰਿਟੀਕਲ ਦੱਸੇ ਜਾਂਦੇ ਨੇ। ਅਮਰੀਕਾ ਦੇ ਲਈ ਵੀ ਅੱਜ ਦਾ ਦਿਨ ਵੀ ਜਿਹੜਾ ਉਹ ਚੰਗਾ ਨਹੀਂ ਰਿਹਾ। 1 ਮਿਲੀਅਨ ਦਾ ਆંકੜਾ ਜਿਹੜਾ ਆ ਉਹ ਪਾਰ ਕਰ ਗਏ, ਜਿਸ ਦੇ ਵਿੱਚ ਕਰੋਨਾ ਵਾਇਰਸ ਦੇ ਕੁੱਲ ਕੇਸਾਂ ਦੇ ਵਿੱਚ ਅਤੇ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉਹ 69,000 ਅਤੇ 266 ਜਿਹੜੀ ਹੋ ਚੁੱਕੀ ਆ। ਅਤੇ ਰਿਕਵਰੀ ਰੇਟ ਉਹ ਤੋਂ ਦੁੱਗਣਾ ਤੋਂ ਥੋੜ੍ਹਾ ਜਿਹਾ ਵੱਧ ਹੈਗਾ ਆ। 1,42,000 ਲੋਕ ਜਿਹੜੇ ਆ ਹੁਣ ਤੱਕ ਰਿਕਵਰ ਕਰ ਚੁੱਕੇ ਨੇ। ਅੱਜ ਦੇ ਦਿਨ ਦੇ ਵਿੱਚ ਵੀ ਆਈ ਥਿੰਕ 2,400 ਤੋਂ ਵੱਧ ਜਿਹੜੀਆਂ ਆ ਉਹ ਮੌਤਾਂ, 2,470 ਮੌਤਾਂ ਜਿਹੜੀਆਂ ਉਹ ਰਿਪੋਰਟ ਕੀਤੀਆਂ ਗਈਆਂ। ਪਿਛਲੇ 2 ਦਿਨਾਂ ਦੇ ਵਿੱਚ 1,200 1,300 ਇੰਨੀਆਂ ਮੌਤਾਂ ਸੀਗੀਆਂ, ਪਰ ਅੱਜ ਫਿਰ ਇਹ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਜਿਹੜਾ ਉਛਾਲ ਆ ਉਹ ਦੇਖਿਆ ਗਿਆ। ਅਤੇ ਨਵੇਂ ਕੇਸ ਜਿਹੜੇ ਉਹ 25,500 ਆਏ ਨੇ। ਜੀ ਬਿਲਕੁਲ। ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਨੇ ਡਾਕਟਰਾਂ ਨੂੰ ਨਹੀਂ ਛੱਡਿਆ, ਨਰਸਾਂ ਨੂੰ ਨਹੀਂ ਛੱਡਿਆ, ਪੋਲੀਟੀਸ਼ੀਅਨ ਨੂੰ ਨਹੀਂ ਛੱਡਿਆ। ਅਮੀਰ ਗਰੀਬ ਸਾਰੇ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ ਉਹ ਕਰੋਨਾ ਵਾਇਰਸ ਦਾ ਸ਼ਿਕਾਰ ਹੋਏ ਹੈਗੇ ਆ। ਅੱਜ ਨਿਊਯਾਰਕ ਤੋਂ ਖਬਰ ਆ ਰਹੀ ਆ ਵੀ ਨਿਊਯਾਰਕ ਦੇ ਵਿੱਚ 3 ਜੱਜ ਜਿਹੜੇ ਆ ਉਹਨਾਂ ਦੀ ਕਰੋਨਾ ਵਾਇਰਸ ਕਰਕੇ ਮੌਤ ਹੋਈ ਹੈਗੀ ਆ। 170 ਦੇ ਕਰੀਬ ਜਿਹੜੇ ਨਿਊਯਾਰਕ ਕੋਰਟ ਸਿਸਟਮ 'ਚ ਜਿਹੜੇ ਕੰਮ ਕਰਦੇ ਆ ਇੰਪਲਾਈ, ਜਿਹੜੇ ਕਲਰਕ ਆ ਜਾਂ ਕਿਸੇ ਤਰ੍ਹਾਂ ਦੀ ਵੀ ਜੋਬ ਕਰਦੇ ਹੈਗੇ ਆ, ਉਹ ਕਰੋਨਾ ਵਾਇਰਸ ਤੋਂ ਪੀੜਤ ਹੋਏ ਹੈਗੇ ਆ। ਸੋ ਦੇਖੋ ਵੀ ਜਿਹੜੇ ਕੋਰਟ ਦੇ ਵਿੱਚ ਵੀ ਕਿਉਂਕਿ ਲੋਕ ਜਾਂਦੇ ਹੈਗੇ ਆ, ਸੋ ਜੱਜਾਂ ਨੂੰ ਵੀ ਨਹੀਂ ਪਤਾ ਲੱਗਾ, ਉਹਨਾਂ ਨੇ ਵੀ ਕਿਤੇ ਨਾ ਕਿਤੇ ਜਿਹੜੀ ਆ ਕਰੋਨਾ ਵਾਇਰਸ ਲੋਕਾਂ ਤੋਂ ਹੀ ਉਹਨਾਂ ਨੂੰ ਹੋਈ ਹੈਗੀ ਆ। ਸੋ ਇਹ ਨਿਊਯਾਰਕ ਤੋਂ ਜਿਹੜੀ ਆ ਖਬਰ ਆ ਰਹੀ ਹੈਗੀ ਆ। ਜੀ ਅਤੇ ਅਗਲੀ ਜਿਹੜੀ ਗੱਲ ਆ, ਅੱਜ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਮਾਇਓ ਕਲੀਨਿਕ, ਕਾਫੀ ਫੇਮਸ ਜਿਹੜੇ ਕਲੀਨਿਕ ਹੈਗੇ ਆ, ਉੱਥੇ ਕਰੋਨਾ ਵਾਇਰਸ ਦੇ ਪੇਸ਼ੈਂਟਸ ਨੂੰ ਮਿਲਣ ਦੇ ਲਈ ਗਏ, ਪਰ ਉਹਨਾਂ ਨੇ ਕਿਸੇ ਵੀ ਤਰੀਕੇ ਦਾ ਕਹਿੰਦੇ ਫੇਸ ਮਾਸਕ ਜਿਹੜਾ ਉਹ ਨਹੀਂ ਸੀ ਪਾਇਆ। ਉਹਨਾਂ ਨੇ ਮੂੰਹ ਵਗੈਰਾ ਆਪਣਾ ਨਹੀਂ ਸੀ ਢੱਕਿਆ ਹੋਇਆ। ਮਾਇਓ ਕਲੀਨਿਕ ਨੇ ਇਸ ਦੇ ਉੱਤੇ ਪਹਿਲਾਂ ਸਪਸ਼ਟੀਕਰਨ ਦੇ ਵਿੱਚ ਟਵੀਟ ਇਹ ਕੀਤਾ ਵੀ ਅਸੀਂ ਜਿਹੜੇ ਆ ਉਪ ਰਾਸ਼ਟਰਪਤੀ ਉਹਨਾਂ ਨੂੰ ਦੱਸਿਆ ਸੀਗਾ ਵੀ ਇੱਥੇ ਸਾਡੀ ਪਾਲਿਸੀ ਆ ਵੀ ਜਿਹੜਾ ਵੀ ਕੋਈ ਵਿਜ਼ਿਟਰ ਆਉਂਦਾ ਹੈ ਉਸ ਨੂੰ ਪਾਉਣਾ ਪੈਂਦਾ, ਪਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਆਪਣਾ ਟਵੀਟ ਜਿਹੜਾ ਆ ਉਹ ਡਿਲੀਟ ਕਰ ਦਿੱਤਾ ਸੀ।
ਇਸ ਦੇ ਉੱਤੇ ਜਦ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਹੁਣਾਂ ਨੂੰ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਇਹ ਆਖਿਆ ਸੀਗਾ ਵੀ ਦੇਖੋ ਮੇਰਾ ਤੇ ਮੇਰੇ ਜਿਹੜੇ ਨਾਲ ਕੰਮ ਕਰਨ ਵਾਲੇ ਆ, ਮੇਰੇ ਨਜ਼ਦੀਕੀ ਕੰਮ ਕਰਨ ਵਾਲੇ ਆ, ਉਹਨਾਂ ਦਾ ਕਰੋਨਾ ਵਾਇਰਸ ਦਾ ਟੈਸਟ ਜਿਹੜਾ ਤਕਰੀਬਨ ਜਲਦੀ ਹੁੰਦਾ ਰਹਿੰਦਾ ਆ। ਸੋ ਮੈਨੂੰ ਕਰੋਨਾ ਵਾਇਰਸ ਨਹੀਂ ਸੀਗਾ ਅਤੇ ਮੇਰੇ ਕੋਲ ਸਮਾਂ ਸੀਗਾ, ਸੋ ਇਸ ਲਈ ਮੈਂ ਇੱਥੇ ਕਲੀਨਿਕ ਦੇ ਵਿੱਚ ਲੋਕਾਂ ਦਾ ਹਾਲ ਚਾਲ ਪੁੱਛਣ ਦੇ ਲਈ ਜਿਹੜਾ ਉਹ ਪਹੁੰਚਿਆ ਆ। ਇਹਦੇ ਨਾਲ ਇਹ ਹੁੰਦਾ ਹੈ ਹਰਜੋਤ ਸਿੰਘ ਜੀ, ਜੇ ਅੱਜ ਕਿਉਂਕਿ ਇੱਕ ਪਾਸੇ ਤਾਂ ਗਾਈਡਲਾਈਨਸ ਆਪਾਂ ਇਹ ਜਾਰੀ ਕਰ ਰਹੇ ਹਾਂ ਫੈਡਰਲ ਲੈਵਲ ਦੇ ਉੱਤੇ ਵੀ ਆਪਾਂ ਸਾਰਿਆਂ ਨੂੰ ਜਿਹੜੇ ਮਾਸਕ ਆ ਉਹ ਪਾਉਣੇ ਚਾਹੀਦੇ, ਖਾਸ ਕਰਕੇ ਕਲੀਨਿਕ ਦੇ ਵਿੱਚ ਜੇ ਉਪ ਰਾਸ਼ਟਰਪਤੀ ਜਿਹੜੇ ਆ ਉਹ ਨਹੀਂ ਪਾ ਕੇ ਜਾ ਰਹੇ ਅਤੇ ਜਿਹੜੇ ਇਹਨਾਂ ਦੇ ਸਪੋਰਟਰ ਹੋਣਗੇ ਕਹਿਣਗੇ ਜੀ ਉਹਨਾਂ ਨੇ ਨਹੀਂ ਪਾਇਆ ਅਸੀਂ ਨਹੀਂ ਪਾਉਣਾ, ਕਿਉਂਕਿ ਇੱਦਾਂ ਦੀਆਂ ਗੱਲਾਂ ਬਹੁਤ ਵਾਰੀ ਹੋਈਆਂ ਜਦੋਂ ਲੀਡਰ ਨੇ ਕੋਈ ਚੀਜ਼ ਆਖੀ ਆ ਜਾਂ ਕੁਝ ਕੀਤੀ ਹੈ ਅਤੇ ਉਸ ਨੂੰ ਲੋਕ ਜਿਹੜੇ ਉਹ ਕਾਪੀ ਕਰਦੇ ਨੇ। ਸੋ ਉਹੀ ਚੀਜ਼ ਜੇ ਹੋਊਗੀ ਤਾਂ ਇਹਨਾਂ ਦੇ ਕੋਲ ਦੇਖੋ, ਇਹ ਤਾਂ ਹੁਣ ਉਪ ਰਾਸ਼ਟਰਪਤੀ ਆ, ਇਹਨਾਂ ਦੇ ਕੋਲ ਕਿੰਨੇ ਡਾਕਟਰ ਨੇ, ਇਹਨਾਂ ਦਾ ਰੋਜ਼ਾਨਾ ਕਰੋਨਾ ਵਾਇਰਸ ਟੈਸਟ ਵੀ ਹੋ ਸਕਦਾ ਹੈ। ਆਮ ਲੋਕਾਂ ਦੇ ਕੋਲ ਇਹ ਸਹੂਲਤ ਨਹੀਂ ਹੁੰਦੀ, ਸੋ ਆਮ ਲੋਕਾਂ ਨੂੰ ਜ਼ਰੂਰ ਇਹ ਧਿਆਨ ਰੱਖਣਾ ਚਾਹੀਦਾ ਆ। ਹਾਂ, ਨੋ ਡਾਊਟ ਉਹ ਠੀਕ ਮਹਿਸੂਸ ਕਰ ਰਹੇ ਆ, ਉਹਨਾਂ ਨੇ ਉਹ ਕਰ ਲਿਆ, ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ, ਪਰ ਉਹਨਾਂ ਦੇ ਪਿੱਛੇ ਲੱਗ ਕੇ ਆਪਾਂ ਜਿਹੜਾ ਕੋਈ ਇੱਦਾਂ ਦਾ ਕੰਮ ਜਿਹੜਾ ਕੋਈ ਕਦਮ ਆ ਉਹ ਨਾ ਚੱਕੇ। ਹਾਂ, ਲੋਕਾਂ ਦਾ ਵਿਸ਼ਵਾਸ ਹੋਵੇ ਨਾ ਵਿਸ਼ਵਾਸ ਹੋਵੇ ਉਹ ਇੱਕ ਡਿਫਰੈਂਟ ਗੱਲ ਆ, ਪਰ ਕੋਈ ਵੀ ਪੀੜਤ ਹੋਊਗਾ ਤਾਂ ਅਸੀਂ ਐਵੇਂ ਆਪਣੇ ਘਰੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਇਸ ਤੋਂ ਪੀੜਤ ਕਰੂੰਗੇ, ਉਹਦੇ ਨਾਲ ਜਿਹੜੀ ਫਿਰ ਹੋਰ ਜ਼ਿਆਦਾ ਐਵੇਂ ਸਮੱਸਿਆ ਵਧੂਗੀ। ਸੋ ਧਿਆਨ ਜਿਹੜਾ ਜ਼ਰੂਰ ਕਿਰਪਾ ਕਰਕੇ ਜਿੰਨੇ ਬਾਕੀ ਲੋਕ ਨੇ ਉਹ ਜ਼ਰੂਰ ਧਿਆਨ ਰੱਖਿਓ ਅਤੇ ਜਿੱਥੇ ਇਹਨਾਂ ਨੇ ਆਖਿਆ ਵੀ ਫੇਸ ਮਾਸਕ ਪਾ ਕੇ ਜਾਣੇ ਆ ਉੱਥੇ ਪਲੀਜ਼ ਪਾ ਕੇ ਹੀ ਜਾਇਓ ਜੀ। ਸੋ ਬਿਲਕੁਲ ਗਲਤ ਜਿਹੜਾ ਮੈਸੇਜ ਉਹ ਜਾਂਦਾ ਹੈਗਾ ਆਮ ਲੋਕਾਂ ਨੂੰ। ਇਸੇ ਤਰ੍ਹਾਂ ਇੱਕ ਰਾਜਕਰਮਵੀਰ ਸਿੰਘ ਜੀ, ਬੜੀ ਬੁਰੀ ਖਬਰ ਆ ਰਹੀ ਹੈ ਜਰਸੀ ਸਿਟੀ ਤੋਂ। ਜਰਸੀ ਸਿਟੀ ਦੇ ਵਿੱਚ 2 ਭਾਰਤੀ ਮੂਲ ਦੇ ਜਿਹੜੇ ਹੈਗੇ ਆ ਹਸਬੈਂਡ ਅਤੇ ਵਾਈਫ, ਈਵਨ ਦੋ ਕਹਿੰਦੇ ਵਾਈਫ ਪ੍ਰੈਗਨੈਂਟ ਸੀ, ਉਹਨਾਂ ਦੀਆਂ ਦੋਨਾਂ ਦੀਆਂ ਬੋਡੀਜ਼ ਜਿਹੜੀਆਂ ਇੱਕ ਘਰ ਦੇ ਵਿੱਚ ਲੱਭੀਆਂ ਅਤੇ ਪੁਲਿਸ ਇਸ ਨੂੰ ਜਿਹੜਾ ਆ ਮਰਡਰ ਸੁਸਾਈਡ ਜਿਹੜਾ ਗਿਣ ਰਹੀ ਹੈਗੀ ਆ। ਕਹਿੰਦੇ ਵੀ ਜਿਹੜਾ ਹਸਬੈਂਡ ਆ ਉਹ ਬੜਾ ਹੀ ਇੰਟੈਲੀਜੈਂਟ ਸੀ, IIT ਤੋਂ ਗ੍ਰੈਜੂਏਟ ਸੀ ਅਤੇ 10 ਸਾਲ ਪਹਿਲਾਂ ਉਹ ਕੋਲੰਬੀਆ ਯੂਨੀਵਰਸਿਟੀ ਤੋਂ ਉਸਨੇ ਮਾਸਟਰਸ ਕੀਤੀ। ਅਤੇ ਇਸੇ ਤਰ੍ਹਾਂ ਉਸਦੀ ਜਿਹੜੀ ਵਾਈਫ ਆ ਗਰੀਮਾ ਕੋਥਾਰੀ ਜਿਹੜੀ ਆ ਉਹ ਬਹੁਤ ਹੀ ਟੈਲੈਂਟਡ ਸ਼ੈਫ ਸੀਗੀ ਅਤੇ ਦੋਨਾਂ ਨੇ ਜਿਹੜਾ ਆ ਇੱਕ ਇੰਡੀਅਨ ਰੈਸਟੋਰੈਂਟ ਜਿਹੜਾ ਆ ਕੁਛ ਬਲੋਕ ਜਿਹੜਾ ਜਰਸੀ ਸਿਟੀ ਦੀਆਂ ਜਿਹੜੀਆਂ ਹਾਈ ਰਾਈਜ਼ ਅਪਾਰਟਮੈਂਟ ਉਹਨਾਂ ਦੇ ਲਾਗੇ ਖੋਲ੍ਹਿਆ ਸੀ, ਨੁੱਕੜ ਨਾਮ ਦਾ ਰੈਸਟੋਰੈਂਟ। ਸੋ ਕੱਲ੍ਹ ਜਿਹੜੀ ਆ ਉਹਨਾਂ ਦੋਨਾਂ ਜਾਣਿਆਂ ਦੀ ਕਹਿੰਦੇ ਸਵੇਰੇ ਹਡਸਨ ਕਾਉਂਟੀ ਦੇ ਪ੍ਰੋਸੀਕਿਊਟਰਸ ਜਿਹੜੇ ਐਸਤਰ ਸੋਰੇਜ਼ ਉਹਨਾਂ ਨੇ ਦੱਸਿਆ ਵੀ ਘਰ ਦੇ ਵਿੱਚੋਂ ਬੋਡੀ ਮਿਲੀ। ਹਸਬੈਂਡ ਦੀ ਉਮਰ 37 ਸਾਲ ਸੀ, ਵਾਈਫ ਦੀ ਉਮਰ 35 ਸਾਲ ਸੀ। ਸੋ ਹੁਣ ਉਹ ਕਹਿੰਦੇ ਵੀ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਫਾਈਨੈਂਸ਼ੀਅਲੀ ਲਾਸ ਜਿਹੜਾ ਹੋਇਆ ਹੈਗਾ ਆ ਉਹਨਾਂ ਦੇ ਰੈਸਟੋਰੈਂਟ ਨੂੰ, ਕਿਉਂਕਿ ਬੰਦ ਹੋ ਗਿਆ ਕਰੋਨਾ ਵਾਇਰਸ ਲੈ ਕੇ, ਉਹਦੇ ਕਰਕੇ ਸੁਸਾਈਡ ਕੀਤਾ ਆ ਜਾਂ ਕੋਈ ਹੋਰ ਰੀਜ਼ਨ ਹੈਗਾ। ਪਰ ਬਹੁਤ ਹੀ ਮਾੜੀ ਗੱਲ ਹੋਈ ਆ। ਹਸਬੈਂਡ 37 ਸਾਲਾਂ ਦਾ, ਵਾਈਫ 35 ਦੀ ਅਤੇ 5 ਮੰਥ ਤੋਂ ਉਹ ਪ੍ਰੈਗਨੈਂਟ ਸੀ। ਜੀ ਬਹੁਤ ਮਾੜੀ ਇਹ ਜਿਹੜੀ ਆ ਘਟਨਾ ਵਾਪਰੀ ਆ। ਅਗਲੀ ਗੱਲ ਕਰੀਏ ਜਿਹੜੀ ਹਰਜੋਤ ਸਿੰਘ ਜੀ, ਇਸ ਦੇ ਵਿੱਚ ਕਹਿੰਦੇ ਜਿਹੜਾ ਸਾਊਥ ਡਕੋਟਾ ਆ ਇਹ ਉਹਨਾਂ 8 ਸੂਬਿਆਂ ਦੇ ਵਿੱਚ ਸੀਗਾ ਜਿਨ੍ਹਾਂ ਨੇ ਕਦੀ ਵੀ ਸਟੇ ਐਟ ਆਰਡਰ ਆਦੇਸ਼ ਜਿਹੜੇ ਉਹ ਜਾਰੀ ਨਹੀਂ ਸੀ ਕੀਤੇ, ਪਰ ਹੁਣ ਉਹ ਬੈਕ ਟੂ ਨਾਰਮਲ ਪਲਾਨ ਜਿਹੜਾ ਆ ਉਹ ਲਾਗੂ ਕਰਨ ਜਾ ਰਹੇ ਹੈਗੇ ਆ। ਉੱਥੋਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਉੱਧਰ ਯੂਟਾ ਵੀ ਉਹਨਾਂ ਦੇ ਵਿੱਚੋਂ ਹੀ 8 ਉਹਨਾਂ ਸੂਬਿਆਂ ਦੇ ਵਿੱਚ ਸੀਗੀ ਜਿਨ੍ਹਾਂ ਨੇ ਸਟੇ ਐਟ ਆਰਡਰ ਦੇ ਆਦੇਸ਼ ਨਹੀਂ ਸੀ ਦਿੱਤੇ। ਉਹਨਾਂ ਨੇ ਕਿਹਾ ਵੀ ਅਸੀਂ 2 ਮਿਲੀਅਨ ਮਾਸਕ ਜਿਹੜੇ ਉਹ ਪ੍ਰੋਡਿਊਸ ਕਰਾਂਗੇ ਅਤੇ ਸਾਰੇ ਹੀ ਯੂਟਾ ਦੇ ਜਿਹੜੇ ਨਿਵਾਸੀ ਆ, ਰੈਜ਼ੀਡੈਂਟਸ ਆ ਉਸ ਸਟੇਟ ਦੇ, ਉਹਨਾਂ ਨੂੰ ਇਹ ਡਿਸਟਰੀਬਿਊਟ ਕੀਤੇ ਜਾਣਗੇ, ਉਹਨਾਂ ਦੇ ਵਿੱਚ ਇਹ ਵੰਡੇ ਜਾਣਗੇ ਤਾਂ ਜੋ ਹਰ ਇੱਕ ਜਾਣਾ ਜਦੋਂ ਵੀ ਉਹਨਾਂ ਨੇ ਜੇ ਕਿਤੇ ਬਾਹਰ ਨੂੰ ਵੀ ਜਾਣਾ ਆ ਤਾਂ ਉਹ ਹਰ ਇੱਕ ਨੇ ਮਾਸਕ ਜਿਹੜਾ ਉਹ ਪਾਇਆ ਹੋਵੇ। ਹੋਰ ਖਬਰਾਂ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਹਾਊਸ ਦੇ ਮੈਂਬਰਸ ਆ ਉਹਨਾਂ ਨੇ ਆਉਣਾ ਸੀਗਾ, ਪਰ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਅਗਲੇ ਹਫਤੇ ਵਾਸ਼ਿੰਗਟਨ ਦੇ ਵਿੱਚ ਆਉਣ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ। ਅਜੇ 24 ਘੰਟੇ ਪਹਿਲੇ ਹੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਹਾਂ ਅਸੀਂ ਆ ਕੇ ਇੱਥੇ ਜਿਹੜੇ ਉਹ ਮਿਲਾਂਗੇ, ਖਾਸ ਕਰਕੇ ਅਤੇ ਉੱਧਰ ਜਿਹੜੀ ਰਿਪਬਲਿਕਨ ਲੈਡ ਜਿਹੜੀ ਸੈਨੇਟ ਆ ਉਹਨਾਂ ਨੇ ਇਸ ਚੀਜ਼ ਨੂੰ ਮੁੜ ਦੁਹਰਾਇਆ ਵੀ ਹਾਂ ਅਸੀਂ ਜਿਹੜਾ ਜ਼ਰੂਰ ਵਾਪਸ ਪਰਤਾਂਗੇ। ਉੱਧਰ ਜਿਹੜਾ ਹਰਜੋਤ ਸਿੰਘ ਜੀ ਨਾਰਥ ਕੈਰੋਲੀਨਾ ਦੇ ਵਿੱਚ ਕਹਿੰਦੇ ਪਹਿਲਾ ਇੱਕ ਕੁੱਤਾ ਆਇਆ ਆ ਜਿਸ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਨਿਕਲਿਆ ਸੀ। ਇਸ ਤੋਂ ਪਹਿਲਾਂ ਹੋਰ ਜਿਹੜੇ ਜੰਗਲੀ ਜੀਵ ਜਿਨ੍ਹਾਂ ਦੇ ਵਿੱਚ ਸ਼ੇਰ ਅਤੇ ਬੱਬਰ ਸ਼ੇਰ ਉਹਨਾਂ ਨੂੰ ਵੀ ਜਿਹੜੇ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਨਿਕਲਿਆ ਸੀਗਾ ਅਤੇ ਉਹਦੇ ਜਿਸ ਪਰਿਵਾਰ ਦਾ ਇਹ ਪੈਟ ਸੀਗਾ
ਉਹਨਾਂ ਨੇ ਦੱਸਿਆ ਆ ਵੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ, ਢਿੱਲਾ ਸੀ, ਫਿਰ ਵੈਟਰਨੇਰੀਅਨ ਕੋ ਗਏ ਤਾਂ ਉੱਥੇ ਜਦੋਂ ਟੈਸਟ ਕੀਤਾ ਗਿਆ ਤਾਂ ਇਹ ਪਤਾ ਲੱਗਾ ਵੀ ਹਾਂ ਇਸ ਨੂੰ ਜਿਹੜਾ ਕਰੋਨਾ ਵਾਇਰਸ ਸੀਗਾ, ਤੇ ਹੁਣ ਜਿਹੜਾ ਦੱਸਿਆ ਜਾ ਰਿਹਾ ਆ ਵੀ ਹਾਂ ਹੁਣ ਉਹ ਥੋੜ੍ਹਾ ਠੀਕ ਹੈਗਾ ਆ। ਤੇ ਅੱਜ ਜਿਹੜਾ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜਾ ਵਾਈਟ ਹਾਊਸ ਦੇ ਵਿੱਚ ਉੱਥੇ ਜਿਹੜਾ $310 ਬਿਲੀਅਨ ਦਾ ਸਮਾਲ ਬਿਜ਼ਨਸ ਨੂੰ ਜਿਹੜੇ ਲੋਨਸ ਵਾਲਾ ਸੀਗਾ SBA ਦੇ ਨਾਲ ਜੁੜ ਕੇ ਉਸ ਦੇ ਉੱਤੇ ਮੋਹਰ ਲਾਈ, ਉਸ ਦੇ ਉੱਤੇ ਜਿਹੜੇ ਹਸਤਾਖਰ ਕੀਤੇ, ਜਿੱਥੇ ਉਹਨਾਂ ਨੇ ਕਈ ਜਿਹੜੇ ਆ ਸਮਾਲ ਬਿਜ਼ਨਸ ਦੇ ਲੋਕਾਂ ਨੂੰ ਵੀ ਸੱਦਿਆ ਸੀਗਾ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ ਆਪਾਂ ਪ੍ਰੈਜ਼ੀਡੈਂਟ ਟਰੰਪ ਨੂੰ ਲੈ ਕੇ ਹੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹਿੰਦੇ ਪਈ ਇੱਕ ਆਰਡਰ ਉਹ ਇਸ਼ੂ ਕਰਨ ਜਾ ਰਹੇ ਆ, ਜਿਹਦੇ ਨਾਲ ਜਿੰਨੇ ਵੀ ਮੀਟ ਪ੍ਰੋਸੈਸਿੰਗ ਪਲਾਂਟ ਆ ਉਹਨਾਂ ਨੂੰ ਖੋਲ੍ਹ ਕੇ ਰੱਖਿਆ ਜਾ ਸਕੇ, ਬੰਦ ਨਹੀਂ ਹੋਣਗੇ। ਜੀ ਪਿਛਲੇ ਦਿਨਾਂ 'ਚ ਆਪਾਂ ਦੱਸਿਆ ਸੀ ਵੀ ਅਮਰੀਕਾ ਦੇ ਵਿੱਚ ਮੀਟ ਦੀ ਬਹੁਤ ਵੱਡੀ ਸ਼ਾਰਟੇਜ ਆ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੀਟ ਦੇ ਪਲਾਂਟ ਹੈਗੇ ਆ ਉਹ ਬੰਦ ਹੋ ਗਏ, ਕਿਉਂਕਿ ਉੱਥੇ ਜਿਹੜੇ ਇੰਪਲਾਈ ਕੰਮ ਕਰਦੇ ਸੀ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਪਾਇਆ ਗਿਆ। ਈਵਨ ਕਹਿੰਦੇ 20 ਦੇ ਕਰੀਬ ਜਿਹੜੇ ਮੀਟ ਦੇ ਵੱਖ-ਵੱਖ ਪਲਾਂਟ ਆ ਉਹਨਾਂ 'ਚ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਹੈਗੀਆਂ ਆ। ਸੋ ਇਹ ਉਹਨਾਂ ਨੇ ਇਹ ਕਿਹਾ ਵੀ ਮੈਂ ਜਿਹੜਾ ਟਾਈਸਨ ਫੂਡਸ ਨਾਮ ਦੀ ਜਿਹੜੀ ਕੰਪਨੀ ਹੈਗੀ ਆ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ, ਅਤੇ 20% ਉਹਨਾਂ ਨੂੰ ਆਪਣੀਆਂ ਫੈਸਿਲਿਟੀਜ਼ ਜਿਹੜੀਆਂ ਓਪਨ ਰੱਖਣੀਆਂ ਪੈਣਗੀਆਂ। ਅਤੇ ਕਹਿੰਦੇ ਪਈ ਹੁਣ ਜਿਹੜਾ ਮੀਟ ਆ ਉਹਦੀ ਜਿਹੜੀ ਕਾਫੀ ਜਿਹੜੀ ਡਿਮਾਂਡ ਜ਼ਿਆਦਾ ਆ ਅਤੇ ਸਪਲਾਈ ਕਾਫੀ ਘੱਟ ਗਈ ਹੈਗੀ ਆ। ਪਰ ਨਾਲ ਦੀ ਨਾਲ ਕਹਿੰਦੇ ਲੇਬਰ ਡਿਪਾਰਟਮੈਂਟ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਵੀ ਉਹਨਾਂ ਨੂੰ ਜਿਹੜੀ ਗਾਈਡੈਂਸ ਇਸ਼ੂ ਕਰਨੀ ਆ, ਕਿਹੜੇ ਇੰਪਲਾਈ ਜਿਹੜੇ ਆ ਉਹ ਕੰਮ ਕਰ ਸਕਦੇ, ਕਿਹੜੇ ਇੰਪਲਾਈ ਜਿਹੜੇ ਘਰ ਦੇ ਵਿੱਚ ਰਹਿ ਸਕਦੇ ਆ, ਅਤੇ ਕਿਹੜੇ ਇੰਪਲਾਈ ਜਿਹੜੇ ਕੰਮ 'ਤੇ ਜਾਣਗੇ ਅਤੇ ਉਹਨਾਂ ਨੂੰ ਕੀ ਜਿਹੜੇ ਸੇਫਟੀ ਦਾ ਇਕੁਇਪਮੈਂਟ ਜਿਹੜਾ ਪਾਉਣਾ ਪਊਗਾ। ਸੋ ਇੱਕ ਇਸ਼ੂ 'ਤੇ ਵੀ ਵਰਕਆਊਟ ਹੋ ਰਿਹਾ ਵੀ ਕੱਲ੍ਹ ਨੂੰ ਕੋਈ ਜਿਹੜਾ ਹੈ ਇਹ ਪਲਾਂਟਾਂ ਨੂੰ, ਜਿਹੜੇ ਪਲਾਂਟ ਆ ਇਹਨਾਂ ਨੂੰ ਕੋਈ ਸੂ ਨਾ ਕਰੇ ਵੀ ਜੇ ਕਿਸੇ ਨੂੰ ਫਿਊਚਰ ਦੇ ਵਿੱਚ ਕੰਮ ਕਰਦਿਆਂ ਨੂੰ ਜਿਹੜਾ ਆ ਉੱਥੇ ਕਰੋਨਾ ਵਾਇਰਸ ਹੋ ਜਾਂਦੀ ਹੈਗੀ ਆ। ਜੀ ਬਿਲਕੁਲ, ਕਿਉਂਕਿ ਅਦਰਵਾਈਜ਼ ਮੀਟ ਦੀ ਸ਼ਾਰਟੇਜ ਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਭੱਜ ਦੜ ਜਿਹੜੀ ਹੈ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਮਚ ਸਕਦੀ ਹੈ। ਟਾਇਲਟ ਪੇਪਰ ਨੂੰ ਲੈ ਕੇ ਦੇਖੋ ਜਿਹੜਾ ਹਰਜੋਤ ਸਿੰਘ ਜੀ ਕਿੰਨਾ ਰੌਲਾ ਰੱਪਿਆ, ਅਜੇ ਤੱਕ ਵੀ ਜਿਹੜੇ ਆ ਸ਼ੈਲਫਾਂ ਦੇ ਉੱਤੇ ਟਾਇਲਟ ਪੇਪਰ ਲੱਭਦੇ ਨਹੀਂ ਆ, ਅਜੇ ਲੋਕਾਂ ਨੇ ਇੰਨੇ ਜ਼ਿਆਦਾ ਹੋਰਡਿੰਗ ਕਰਕੇ ਜਿਹੜੀ ਉਹ ਰੱਖੀ ਹੋਈ ਸੀਗੀ। ਸੋ ਬਿਲਕੁਲ ਜਿਹੜਾ ਡਿਫੈਂਸ ਪ੍ਰੋਡਕਸ਼ਨ ਐਕਟ ਆ ਇਹਦੇ ਅਧੀਨ ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਹਿਲਾਂ ਵੀ ਕੰਪਨੀਆਂ ਨੂੰ ਮਜਬੂਰ ਕੀਤਾ ਸੀ ਵੀ ਹਾਂ ਮੈਡੀਕਲ ਸਪਲਾਈਜ਼ ਵਾਲਿਆਂ ਨੂੰ ਵੀ ਜਿਹੜਾ ਸਮਾਨ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਬਣਦਾ ਰਹਿਣਾ ਚਾਹੀਦਾ, ਕੋਈ ਫੈਕਟਰੀ ਬੰਦ ਨਹੀਂ ਹੋਣੀ ਚਾਹੀਦੀ। ਜਿਹੜੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਬਣਾਉਂਦੇ ਆ, ਵੈਂਟੀਲੇਟਰਸ ਬਣਾਉਂਦੇ ਹੈਗੇ ਆ, ਅਤੇ ਨਾਲ ਦੀ ਨਾਲ ਇਹ ਵੀ ਐਡ ਕੀਤਾ ਗਿਆ ਸੀ ਵੀ ਜਿਹੜੇ ਸੈਲਰਸ ਸਪਲਾਈਜ਼ ਦੀ ਹੋਰਡਿੰਗ ਕਰ ਰਹੇ ਹੈਗੇ ਆ ਅਤੇ ਕਾਫੀ ਵੱਡੀ ਮਾਰਜਨ ਦੇ ਉੱਤੇ ਜਿਹੜੀਆਂ ਚੀਜ਼ਾਂ ਵੇਚ ਰਹੇ ਆ ਉਹਨਾਂ ਨੂੰ ਵੀ ਜਿਹੜਾ ਪ੍ਰੋਸੀਕਿਊਟ ਕੀਤਾ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਨਾਲ ਹੀ ਸੰਬੰਧਿਤ ਆਪਾਂ ਜੇ ਗੱਲ ਕਰਦੇ ਜਾਈਏ, ਕੈਂਟਕੀ ਦੇ ਜਿਹੜੇ ਗਵਰਨਰ ਆ ਐਂਡੀ ਬਿਸ਼ਰ, ਉਹਨਾਂ ਨੇ ਟੁਪਾਕ ਸ਼ਕੂਰ ਦਾ ਜਿਹੜਾ ਨਾਂ ਲੈ ਕੇ ਕੀਤਾ, ਕਿਉਂਕਿ ਇਹ ਇੱਕ ਬਹੁਤ ਚਰਚਿਤ ਰੈਪਰ ਜਿਹੜਾ ਉਹ ਰਿਹਾ ਸੀਗਾ 90 ਦੇ ਦਹਾਕਿਆਂ 'ਚ, ਅਤੇ ਉਹਨਾਂ ਨੇ ਅੱਜ ਮੈਂਸ਼ਨ ਕਰ ਦਿੱਤਾ ਵੀ ਕਿਸੇ ਨੇ ਦੇਖੋ ਜੀ ਅਨਇੰਪਲੋਇਮੈਂਟ ਉਸ ਦੇ ਨਾਂ ਦੇ ਉੱਤੇ ਲੈਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਐਕਚੁਅਲ ਦੇ ਵਿੱਚ ਇਸ ਨਾਂ ਦਾ ਬੰਦਾ ਜਿਹੜਾ ਉਹ ਸੀਗਾ 46 ਸਾਲਾਂ ਦਾ ਲੈਗਜ਼ਿੰਗਟਨ ਦੇ ਵਿੱਚ ਰਹਿਣ ਵਾਲਾ ਇਹ ਬੰਦਾ ਸੀਗਾ, ਅਤੇ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਇਸ ਚੀਜ਼ ਦੇ ਲਈ ਮਾਫੀ ਵੀ ਫਿਰ ਉਹ ਮੰਗੀ ਵੀ ਮੈਂ ਗਲਤੀ ਦੇ ਨਾਲ ਇੱਦਾਂ ਕਿਹਾ ਵੀ ਕਿਸੇ ਨੇ ਇਸ ਨਾਂ ਦੇ ਉੱਤੇ ਜਾਣ ਬੁੱਝ ਕੇ ਨਹੀਂ ਕੀਤਾ, ਉਹ ਐਕਚੁਅਲ 'ਚ ਉਸ ਦਾ ਜਿਹੜਾ ਉਹ ਨਾਮ ਸੀਗਾ ਟੁਪਾਕ ਸ਼ਕੂਰ ਜਿਹੜਾ ਆ, ਇਹ ਜਿਹੜਾ ਹੋਣ ਵਾਲਾ ਨਾ ਹੀ 90 ਦੇ ਦਹਾਕਿਆਂ ਵਾਲਾ ਰੈਪਰ ਨਹੀਂ, ਇਹ ਇੱਕ ਰੈਸਟੋਰੈਂਟ ਦੇ ਵਿੱਚ ਕੁੱਕ ਦੇ ਵਜੋਂ ਕੰਮ ਕਰਦਾ ਸੀਗਾ। ਜੀ ਅਗਲੀ ਖਬਰ ਜੇ ਆਪਾਂ ਤੁਹਾਡੇ ਨਾਲ ਸਾਂਝੀ ਕਰੀਏ ਉਹ ਲੈਬਨਾਨ ਤੋਂ ਆ ਰਹੀ ਹੈ। ਬੇਰੂਟ ਲੈਬਨਾਨ ਦੇ ਵਿੱਚ ਕਹਿੰਦੇ ਵੀ ਕਰੋਨਾ ਵਾਇਰਸ ਦੇ ਕੇਸ ਆਉਣ ਤੋਂ ਬਾਅਦ ਜਿਹੜਾ ਆ ਉੱਥੇ ਕੰਟਰੀ ਨੂੰ ਸ਼ਟ ਡਾਊਨ ਕਰ ਦਿੱਤਾ ਸੀ, ਅਤੇ ਲੈਬਨਾਨ ਇੱਦਾਂ ਦਾ ਮੁਲਕ ਆ ਜਿਹਨੂੰ ਫਾਈਨੈਂਸ਼ੀਅਲ ਏਡ ਜਿਹੜੀ ਕਾਫੀ ਮੁਲਕਾਂ ਤੋਂ ਮਿਲਦੀ ਆ, ਅਤੇ ਕਹਿੰਦੇ ਕਰੋਨਾ ਵਾਇਰਸ ਆਊਟਬ੍ਰੇਕ ਹੋਣ ਤੋਂ ਬਾਅਦ 75% ਜਿਹੜੀ ਆ ਫਾਈਨੈਂਸ਼ੀਅਲ ਏਡ ਉਹਨਾਂ ਦੀ ਖਤਮ ਹੋ ਗਈ ਆ, ਅਤੇ ਲੋਕ ਬਹੁਤ ਜਿਹੜੇ ਆ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਕਿਉਂਕਿ ਉਹਨਾਂ ਕੋਲ ਖਾਣ ਦੇ ਲਈ ਫੂਡ ਨਹੀਂ ਹੈਗਾ। ਕਹਿੰਦੇ ਵੀ 45% ਲੈਬਨਾਨ ਦੀ ਪਾਪੂਲੇਸ਼ਨ 2020 ਸਨ ਦੇ ਅਖੀਰ ਤੱਕ ਪਾਵਰਟੀ ਲਾਈਨ ਤੋਂ ਥੱਲੇ ਚਲੀ ਜਾਊਗੀ। ਇਹ ਜਿਹੜੀ ਵਰਲਡ ਬੈਂਕ ਆ ਉਹਨਾਂ ਨੇ ਇਹ ਪ੍ਰੋਜੈਕਟ ਕੀਤਾ ਹੈਗਾ। ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਜਿਹੜੇ UN ਦੇ ਚੀਫ ਨੇ ਕਿਹਾ ਆ ਵੀ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ
ਕਈ ਜਿਹੜੇ ਮੁਲਕ ਹੈਗੇ ਖਾਸ ਕਰਕੇ ਸਾਊਥ ਅਫਰੀਕਾ ਦੇ ਉਹਨਾਂ ਦੇ ਵਿੱਚ ਫੂਡ ਦੀ ਸ਼ਾਰਟੇਜ ਕਰਕੇ ਕਾਲ ਜਿਹੜਾ ਹੈ ਉਹ ਪੈ ਸਕਦਾ ਹੈਗਾ ਆ। ਜੀ ਅਗਲੀ ਜਿਹੜੀ ਇਸ ਦੇ ਵਿੱਚ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਜਿਹੜੇ ਗਵਰਨਰ ਨਿਊਸਮ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਵੀ ਜੁਲਾਈ ਮਹੀਨੇ ਤੱਕ ਜਿਹੜੇ ਸਕੂਲ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਓਪਨ ਕੀਤਾ ਜਾਊਗਾ। 4 ਸਟੇਜ ਉਹਨਾਂ ਨੇ ਕੈਲੀਫੋਰਨੀਆ ਨੂੰ ਮੁੜ ਕੇ ਦੁਬਾਰਾ ਖੋਲ੍ਹਣ ਦੇ ਲਈ ਜਿਹੜੀ ਉਹ ਦੱਸੀ ਆ ਵੀ ਕਹਿੰਦੇ ਵੀ ਪਹਿਲੀ ਦੇ ਵਿੱਚ ਸੇਫਟੀ, ਸੁਰੱਖਿਆ ਅਤੇ ਪ੍ਰੀਪੇਅਰਡਨੈਸ ਵੀ ਆਪਣੀ ਜਿਹੜੀ ਤਿਆਰੀ ਆ ਉਹ ਪੂਰੀ ਹੋਣੀ ਚਾਹੀਦੀ ਆ। ਦੂਜੇ ਜਿਹੜੀ ਸਟੇਜ ਦੇ ਵਿੱਚ ਜਿਹੜੇ ਲੋ ਰਿਸਕ ਵਰਕ ਪਲੇਸਿਸ ਆ, ਜਿੱਥੇ ਲੋਕਾਂ ਦਾ ਇੱਕ ਹਿਸਾਬ ਦੇ ਨਾਲ ਇੱਕ ਦੂਜੇ ਦੇ ਨਾਲ ਮਿਲਣਾ ਜੁਲਣਾ ਘੱਟ ਹੈਗਾ, ਲੋ ਰਿਸਕ ਵਾਲੇ ਆ, ਉਹਨਾਂ ਨੂੰ ਘੱਟ ਖਤਰੇ ਵਾਲੇ ਆ, ਉਹਨਾਂ ਨੂੰ ਜਿਹੜਾ ਉਹ ਹੌਲੀ ਹੌਲੀ ਖੋਲ੍ਹਣਾ ਸ਼ੁਰੂ ਕਰਾਂਗੇ। ਫਿਰ ਤੀਜੇ ਨੰਬਰ ਦੇ ਉੱਤੇ ਹਾਈ ਰਿਸਕ ਜਿਹੜੇ ਵਰਕ ਪਲੇਸ ਆ ਉਹਨਾਂ ਨੂੰ ਖੋਲਾਂਗੇ, ਅਤੇ ਫਿਰ ਚੌਥੇ ਨੰਬਰ 'ਤੇ ਜਿਹੜਾ ਸਟੇ ਐਟ ਹੋਮ ਦੇ ਆਰਡਰ ਆਦੇਸ਼ ਆ ਉਹਨਾਂ ਨੂੰ ਟੋਟਲੀ ਜਿਹੜਾ ਉਹ ਖ਼ਤਮ ਕੀਤਾ ਜਾਊਗਾ, ਜਿਨ੍ਹਾਂ ਦੇ ਵਿੱਚ ਫਿਰ ਕੌਂਸਰਟਸ, ਫੈਸਟੀਵਲਸ, ਕਨਵੈਨਸ਼ਨਸ, ਸਪੋਰਟਿੰਗ ਇਵੈਂਟਸ ਫੈਨਸ ਦੇ ਨਾਲ ਜਿਹੜੇ ਆ ਉਹ ਵੀ ਦੁਬਾਰਾ ਹੋ ਜਾਣਗੇ। ਸੋ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ 4 ਸਟੇਜ ਦੱਸੇ, ਇਹਦਾ ਮਤਲਬ ਇਹ ਆਪਣਾ ਜਿਹੜਾ ਸਟੇ ਐਟ ਹੋਮ ਵਾਲਾ ਆਰਡਰ ਆ ਇਸ ਦੇ ਵਿੱਚ ਵਾਧਾ ਹੋਊਗਾ। ਹੋ ਸਕਦਾ ਵੀ ਹਾਂ ਥੋੜ੍ਹੀਆਂ ਉਸ ਦੇ ਵਿੱਚ ਢਿੱਲਾਂ ਜਿਹੜੀਆਂ ਆ ਉਹ ਪਹਿਲੋਂ ਦੇਣਗੇ, ਜਿੱਦਾਂ ਰਾਸ਼ਟਰਪਤੀ ਟਰੰਪ ਨੇ ਵੀ ਜ਼ਿਕਰ ਕੀਤਾ ਵੀ ਆਪਾਂ 5 ਮਿਲੀਅਨ ਟੈਸਟ ਐਵਰੀ ਡੇ ਜਿਹੜੇ ਉਹ ਕਰਨੇ ਆ। ਸੋ ਉਸ ਦੀ ਜਿਹੜੀ ਤਿਆਰੀ ਆ ਸਾਰੇ ਸੂਬਿਆਂ ਨੂੰ ਪਹਿਲੋਂ ਜਿਹੜੀ ਉਹ ਨਾਲ ਦੇ ਨਾਲ ਕਰਨੀ ਪੈਣੀ ਆ, ਫਿਰ ਹੀ ਜਿਹੜਾ ਹੌਲੀ ਹੌਲੀ ਆਪਣੇ ਇਸ ਨੂੰ ਜਿਹੜਾ ਖੁੱਲ੍ਹਣ ਵੱਲ ਨੂੰ ਕੰਮ ਵਧਣਗੇ। ਉੱਧਰ ਡਾਕਟਰ ਫੌਚੀ ਦੇ ਜਿਹੜੇ ਬਿਆਨ ਆ ਉਹ ਇਹ ਆਏ ਆ ਵੀ ਜੇ ਆਪਾਂ ਬਗੈਰ ਤਿਆਰੀ ਤੋਂ ਮੁੜ ਅਮਰੀਕਾ ਨੂੰ ਖੋਲ੍ਹਦੇ ਹਾਂ ਅਤੇ ਦੂਜੀ ਲਹਿਰ ਜਿਹੜੀ ਕਰੋਨਾ ਵਾਇਰਸ ਦੀ ਘਾਤਕ ਰੂਪ ਦੇ ਵਿੱਚ ਉਹ ਆ ਸਕਦੀ ਆ। ਸੋ ਦੇਖੋ ਇਕਨੋਮਿਕ ਪੱਧਰ ਦੇ ਉੱਤੇ, ਆਰਥਿਕ ਪੱਧਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਸੇਕ ਲੱਗ ਰਿਹਾ ਆ ਅਤੇ ਲੱਗਣਾ ਵੀ ਹੈਗਾ, ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਉਹ ਨਹੀਂ ਹੈਗੀਆਂ। ਪਰ ਇਹ ਆ ਵੀ ਜਾਨ ਹੈ ਤਾਂ ਜਹਾਨ ਹੈ ਵਾਲੀ ਜਿਹੜੀ ਉਹ ਗੱਲ ਹੁੰਦੀ ਆ। ਸੋ ਜੇ ਹੌਲੀ ਹੌਲੀ ਓਪਨ ਵੀ ਹੁੰਦਾ ਆ, ਖੁੱਲ੍ਹਦਾ ਵੀ ਆ, ਅਤੇ ਆਪਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਟਰਾਈ ਕਰਨੀਆਂ ਆ, ਕੋਸ਼ਿਸ਼ਾਂ ਆਪਾਂ ਨੂੰ ਕਰਨੀਆਂ ਪੈਣੀਆਂ ਆ ਵੀ ਆਪਾਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਜਿਹੜਾ ਉਹ ਸਿਹਤਮੰਦ, ਸੁਰੱਖਿਅਤ ਜਿਹੜੇ ਉਹ ਰੱਖ ਸਕੀਏ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਗੈਵਨ ਨਿਊਸਮ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ, ਕਹਿੰਦੇ ਪਈ ਜਿਹੜੇ ਬੱਚਿਆਂ ਨੇ ਸਕੂਲ ਬੰਦ ਹੋਣ ਕਰਕੇ ਜਿਹੜਾ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਣ ਦਾ ਜਿਹੜਾ ਘਾਟਾ ਪਿਆ ਹੈਗਾ, ਲਰਨਿੰਗ ਲਾਸ ਹੋਇਆ ਹੈਗਾ ਆ। ਕਹਿੰਦੇ ਪਈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਸਾਲ ਦਾ ਜਿਹੜਾ ਸਕੂਲ ਹੈਗਾ ਆ ਉਹ ਥੋੜ੍ਹਾ ਅਰਲੀ ਜਿਹੜਾ ਸ਼ੁਰੂ ਕੀਤਾ ਜਾਵੇ, ਸੋ ਜੁਲਾਈ ਦੇ ਵਿੱਚ ਹੋ ਜਾਏ, ਤਾਂ ਕਿ ਜਿਹੜਾ ਲਰਨਿੰਗ ਲਾਸ ਹੋਇਆ ਆ ਉਸ ਨੂੰ ਕਵਰ ਕੀਤਾ ਜਾ ਸਕੇ। ਸੋ ਬਾਕੀ ਬਿਲਕੁਲ ਉਹ ਕਹਿੰਦੇ ਅਸੀਂ ਡਾਇਰੈਕਟਿਵ ਜਿਹੜੇ ਆ ਉਹ ਇਸ਼ੂ ਕਰਾਂਗੇ, ਜਿਹੜੇ ਸਕੂਲਾਂ 'ਚ ਰੀਸੈਸ ਜਿਹੜੀ ਬੱਚਿਆਂ ਨੂੰ ਕਰਨੀ ਆ, ਲੰਚ ਟਾਈਮ ਦੇਣਾ ਹੈਗਾ ਆ, ਤਾਂ ਕਿ ਵੱਡੀ ਗਿਣਤੀ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਇੰਨੇ ਜ਼ਿਆਦਾ ਬੱਚੇ ਨਾ ਇਕੱਠੇ ਹੋਣ। ਅਤੇ ਨਾਲ ਦੀ ਨਾਲ ਜਿਹੜੇ ਕਹਿੰਦੇ ਵੀ ਰੀਟੇਲ ਸਟੋਰਸ ਜਾਂ ਹੋਰ ਮੈਨੂਫੈਕਚਰਿੰਗ ਵਾਲੇ ਹੈਗੇ ਆ ਉਹਨਾਂ ਨੂੰ ਵੀ ਖੋਲ੍ਹਣ ਦੀ ਟਰਾਈ ਕਰਨੀ ਆ। ਪਰ ਪਹਿਲਾਂ ਕਹਿੰਦੇ ਵੀ ਆਪਾਂ ਟਰਾਈ ਇਹ ਕਰਾਂਗੇ ਜਿਹੜੇ ਰੀਟੇਲਰਸ ਵੀ ਜਦੋਂ ਓਪਨ ਹੋਣ ਉਹ ਕਰਵ ਸਾਈਡ ਤੋਂ ਹੀ ਪਿਕਅਪ ਕਰਨ ਜਿਹੜੇ ਕਸਟਮਰਸ ਹੈਗੇ ਆ, ਤਾਂ ਕਿ ਵੀ ਰੀਟੇਲ ਸਟੋਰ ਦੇ ਅੰਦਰ ਜਿਹੜਾ ਰਸ਼ ਨਾ ਹੋਵੇ। ਚਾਈਲਡ ਕੇਅਰ ਅਤੇ ਸਮਰ ਸਕੂਲ ਜਿਹੜੇ ਆ ਅਤੇ ਪਾਰਕਸ, ਟ੍ਰੇਲਸ, ਆਊਟਡੋਰ ਸਪੇਸਿਸ ਉਹ ਵੀ ਕਹਿੰਦੇ ਵੀ ਜਲਦੀ ਆਪਾਂ ਖੋਲ੍ਹਾਂਗੇ। ਜੀ ਬਿਲਕੁਲ। ਉੱਧਰ ਜਿਹੜੀ ਆਪਾਂ ਹਰਜੋਤ ਸਿੰਘ ਜੀ ਪਿਛਲੇ ਦਿਨਾਂ ਜਿਹੜੀ ਖਬਰ ਕੀਤੀ ਸੀ ਵੀ ਜਿਹੜੇ ਕੈਲੀਫੋਰਨੀਆ ਦੇ ਸੀਨੀਅਰਸ ਆ, ਯਾਨੀ ਕਿ ਜਿਹੜੇ ਬਜ਼ੁਰਗ ਆ, ਉਹਨਾਂ ਦੇ ਲਈ 3 ਟਾਈਮ ਦੀ ਜਿਹੜੀ ਰੋਟੀ ਦਾ ਪ੍ਰਬੰਧ ਸਰਕਾਰ ਦੇ ਦੁਆਰਾ ਕੀਤਾ ਜਾਣਾ ਸੀਗਾ। ਫੀਮਾ ਨੇ ਕਿਹਾ ਸੀਗਾ ਵੀ ਉਸ ਦੇ ਵਿੱਚ 75% ਜਿਹੜੇ 3/4 ਜਿਹੜੇ ਹਿੱਸੇ ਕੀਮਤ ਆ ਉਹ ਉਹਨਾਂ ਨੇ ਇਸ ਦੇ ਵਿੱਚ ਕਰਨੀ ਸੀ। ਅਤੇ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ 5.7 ਮਿਲੀਅਨ ਜਿਹੜੇ ਸੀਨੀਅਰਸ ਆ ਉਹ ਰਹਿੰਦੇ ਨੇ, ਅਤੇ ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਕਰਨਗੇ ਤਾਂ ਜਿਹੜੇ ਇਸ ਦੇ ਲਈ ਡਾਲਰ ਹੈਗੇ ਨੇ, ਮਨੀ ਆ, ਉਹ 2 ਹਫ਼ਤਿਆਂ ਦੇ ਵਿੱਚ ਖ਼ਤਮ ਹੋ ਜਾਣੀ ਆ ਜਿਹੜੇ ਬਜ਼ੁਰਗਾਂ ਨੂੰ 3 ਟਾਈਮ ਦੀ ਰੋਟੀ ਜਿਹੜੀ ਉਹ ਪ੍ਰਦਾਨ ਕਰਨ ਦੇ ਲਈ। ਸੋ ਹੋ ਸਕਦਾ ਵੀ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ 3 ਦੀ ਥਾਂ 'ਤੇ ਮੇਬੀ 2 ਦੀ ਕਰ ਦੇਣ, ਜਾਂ ਥੋੜ੍ਹਾ ਬਹੁਤਾ ਇਸ ਤਰੀਕੇ ਦੇ ਨਾਲ ਐਡਜਸਟ ਕਰਨ, ਅਤੇ ਜਾਂ ਫਿਰ ਇਸ ਦੇ ਵਿੱਚ ਹੋਰ ਪ੍ਰੋਗਰਾਮ ਦੇ ਵਿੱਚ ਡਾਲਰ ਜਿਹੜੇ ਆ ਹੋਰ ਇਹਨਾਂ ਨੂੰ ਜਿਹੜੇ ਝੋਕਣੇ ਪੈਣਗੇ, ਤਾਂ ਜੋ ਜਿਹੜੇ ਬਜ਼ੁਰਗ ਆ ਉਹਨਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਧਿਆਨ ਰੱਖਿਆ ਜਾ ਸਕੇ। ਉੱਧਰ ਹਰਜੋਤ ਸਿੰਘ ਜੀ ਡੈਮੋਕ੍ਰੇਟ ਪਾਰਟੀ ਦੀ ਜੇ ਆਪਾਂ ਗੱਲ ਕਰਦੇ ਜਾਈਏ, ਉਹਨਾਂ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ, ਅੱਜ ਇੱਕ ਔਨਲਾਈਨ ਟਾਊਨ ਹਾਲ ਮੀਟਿੰਗ ਜਿਹੜੀ ਆ ਜੋ ਬਾਈਡਨ ਨੇ ਜਿਹੜੀ ਉਹ ਕੀਤੀ, ਜਿਸ ਦੇ ਵਿੱਚ ਸਾਬਕਾ ਸਕੱਤਰ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਉਹ ਵੀ ਮੌਜੂਦ ਸੀ, ਅਤੇ ਉਸ ਨੇ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਆ
ਜੋ ਬਾਈਡਨ ਆ ਉਸ ਨੂੰ ਐਂਡੋਰਸ ਕੀਤਾ, ਉਸ ਨੂੰ ਥਾਪੜਾ ਜਿਹੜਾ ਉਹ ਦਿੱਤਾ ਵੀ ਉਸ ਦਾ ਉਹ ਸਾਥ ਦੇਣਗੇ ਇਸ ਐਂਡੋਰਸਮੈਂਟ ਦੇ ਨਾਲ। ਪਰ ਉਧਰ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਜਿਹੜੇ ਸੈਕਸ਼ੂਅਲ ਅਸੌਲਟ ਦਾ ਜਿਹੜਾ ਕੇਸ ਆ ਉਹ ਦੁਬਾਰਾ ਜਿਹੜਾ ਉਹ ਭਖਿਆ ਹੈਗਾ ਆ। ਤਾਰਾ ਰੀਡ ਜਿਸ ਨੇ ਇਹ ਪਹਿਲੋਂ ਅਕਿਊਜ਼ ਕੀਤਾ ਸੀਗਾ ਜੋ ਬਾਈਡਨ ਦੇ ਦੋਸ਼ ਲਾਏ ਸੀਗੇ ਕਥਿਤ ਤੌਰ ਦੇ ਉੱਤੇ ਵੀ ਇਸ ਨੇ ਮੇਰੇ ਨਾਲ ਇੱਦਾਂ ਬਦਸਲੂਕੀਆਂ ਜਿਹੜੀਆਂ ਉਹ ਕੀਤੀਆਂ ਆ, ਉਸ ਦੀ ਇੱਕ ਸਾਬਕਾ ਜਿਹੜੀ ਗਵੰਡਣ ਆ ਉਹ ਵੀ ਹੁਣ ਸਾਹਮਣੇ ਆਈ ਆ ਤੇ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਵੀ ਹਾਂ ਉਦੋਂ ਇਸ ਨੇ ਜਿਹੜੀ ਤਾਰਾ ਰੀਡ ਆ ਉਸ ਨੇ ਮੈਨੂੰ ਇਸ ਤਰੀਕੇ ਦੀ ਗੱਲ ਜਿਹੜੀ ਉਹ ਦੱਸੀ ਸੀਗੀ। ਹੁਣ ਵੈਸੇ ਮੀਡੀਆ ਦੇ ਉੱਤੇ ਵੀ ਹਾਸਾ ਆਉਂਦਾ ਆ ਵੀ ਜਦੋਂ ਬ੍ਰੈਟ ਕੈਵਨਾ ਸੀਗਾ ਜਾਂ ਹੋਰ ਸੀਗੇ, ਜਦੋਂ ਉਹ ਉਹਨਾਂ ਦੀ ਗੱਲ ਸੀਗੀ ਤਾਂ ਉਦੋਂ ਬਹੁਤ ਜ਼ਿਆਦਾ ਜਿਹੜੀ ਚਰਚਾ ਜਿਹੜੀ ਉਹ ਬਣੀ ਸੀਗੀ। ਹੁਣ ਜਦੋਂ ਜੋ ਬਾਈਡਨ ਦੀ ਗੱਲ ਆਈ ਆ ਤਾਂ ਸਾਰਿਆਂ ਨੇ ਕਿਤੇ ਨਾ ਕਿਤੇ ਚੁੱਪੀ ਧਾਰੀ ਹੋਈ ਆ। ਇਹ ਜੇ ਲੋਕ ਚਾਹੁੰਦੇ ਨੇ ਵੀ ਵਾਕਿਆ ਕੋਈ ਤੁਹਾਨੂੰ ਸੀਰੀਅਸ ਲਵੇ ਤਾਂ ਤੁਹਾਨੂੰ ਦੋਨੋਂ ਪੱਖ ਦੀਆਂ ਗੱਲਾਂ ਜਿਹੜੀਆਂ ਆ ਉਹ ਦੱਸਣੀਆਂ ਪੈਣੀਆਂ ਆ। ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਪੈਣਾ, ਨਹੀਂ ਤਾਂ ਲੋਕਾਂ ਦਾ ਤੁਹਾਡੇ ਉੱਤੇ ਕਿਸੇ ਤਰੀਕੇ ਦਾ ਵਿਸ਼ਵਾਸ ਜਿਹੜਾ ਆ ਉਹ ਨਹੀਂ ਰਹਿ ਜਾਣਾ। ਸੋ ਇਹ ਬੜੀ ਮੰਦਭਾਗੀ ਗੱਲ ਆ ਵੀ ਜਿਹੜੇ ਮੀਡੀਆ ਨੇ ਇਸ ਦੇ ਉੱਤੇ ਜਿਹੜੀ ਆ ਉਹ ਚੁੱਪੀ ਕਿਤੇ ਨਾ ਕਿਤੇ ਵੱਟੀ ਆ। ਹਾਂ, ਮਾੜੀ ਮਾੜੀ ਗੱਲ ਜਿਹੜੀ ਉਹ ਜ਼ਰੂਰ ਕਿਤੇ ਕਿਤੇ ਸੁਣਨ ਨੂੰ ਜਿਹੜੀ ਉਹ ਮਿਲ ਜਾਂਦੀ ਹੈ, ਪੜ੍ਹਨ ਨੂੰ ਮਿਲ ਜਾਂਦੀ ਆ, ਪਰ ਜਿਸ ਤਰੀਕੇ ਦੇ ਨਾਲ ਪਹਿਲੋਂ ਸੀਗਾ ਰੌਲਾ ਰੱਪਾ, ਪਹਿਲੀਆਂ ਜਿਹੜੀਆਂ ਸੈਕਸ਼ੂਅਲ ਅਸੌਲਟ ਦੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਉਸ ਤਰੀਕੇ ਦਾ ਰੌਲਾ ਰੱਪਾ ਜੋ ਬਾਈਡਨ ਦੇ ਮਾਮਲੇ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ। ਸੋ ਬਿਲਕੁਲ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਸੀ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਵੱਖ-ਵੱਖ ਜਗ੍ਹਾ ਦੇ ਉੱਤੇ ਸੇਵਾ ਕਰ ਰਹੀਆਂ ਆ। ਕੱਲ੍ਹ ਕੁਛ ਕੁ ਰਹਿ ਗਈਆਂ ਸੀ। ਖਾਲਸਾ ਕੇਅਰ ਫਾਊਂਡੇਸ਼ਨ ਲਾਸ ਐਂਜਲਸ ਦੇ ਵਿੱਚ ਗੁਰੂ ਘਰ ਜਿਹੜਾ ਹੈਗਾ ਆ ਉਹ ਕਾਫੀ ਦਿਨਾਂ ਤੋਂ ਜਿਹੜੇ ਲੋਕਾਂ ਦੀ ਸੇਵਾ ਕਰ ਰਿਹਾ ਫੂਡ ਦੇ ਨਾਲ। ਇਸੇ ਤਰ੍ਹਾਂ ਅੱਜ ਖਬਰ ਓਰੇਗਨ ਸਟੇਟ ਤੋਂ ਸੈਲਮ ਜਿਹੜਾ ਗੁਰੂ ਘਰ ਹੈਗਾ ਆ ਗੁਰਦੁਆਰਾ ਦਸ਼ਮੇਸ਼ ਦਰਬਾਰ ਉੱਥੋਂ ਆ ਰਹੀ ਆ। ਕਹਿੰਦੇ ਵੀ ਐਵਰੀ ਡੇ ਉਹ 80 ਤੋਂ 100 ਦੇ ਕਰੀਬ 2 ਦਿਨ ਵੀਕ ਦੇ ਵਿੱਚ ਉਹ ਜਿਹੜੇ ਆ ਸੈਲਮ ਹੌਸਪੀਟਲ ਜਿਹੜਾ ਹੈਗਾ ਆ ਉੱਥੇ ਦੇ ਜਿਹੜੇ ਇੰਪਲਾਈ ਹੈਗੇ, ਡਾਕਟਰਸ ਆ, ਹੈਲਥ ਕੇਅਰ ਵਰਕਰਸ ਹੈਗੇ ਆ, ਉਹਨਾਂ ਨੂੰ ਮੰਗਲਵਾਰ ਅਤੇ ਵੀਰਵਾਰ ਨੂੰ ਜਿਹੜਾ ਆ ਫੂਡ ਸਪਲਾਈ ਕਰ ਰਿਹਾ ਹੈਗਾ। ਟੋਟਲੀ ਕਹਿੰਦੇ ਵੈਜੀਟੇਰੀਅਨ ਫੂਡ ਸਪਲਾਈ ਕਰ ਰਿਹਾ। ਸੋ ਕਾਫੀ ਜਿਹੜੀ ਕਮਿਊਨਿਟੀ ਆ ਲੋਕਲ ਸੈਲਮ ਓਰੇਗਨ ਦੀ ਉਹ ਸਿੱਖਾਂ ਤੋਂ ਕਾਫੀ ਖੁਸ਼ ਹੈਗੀ ਆ। ਜੀ, ਉੱਧਰ ਜਿਹੜੇ ਹਵਾਈ ਜਿਹੜੇ ਸਫ਼ਰ ਕਰਨ ਵਾਲੇ ਨੇ ਤੇ ਹਵਾਈ ਜਿਹੜੀਆਂ ਉਡਾਨਾਂ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਝਟਕਾ ਲੱਗਾ ਹੈ। ਬੋਇੰਗ ਦੇ ਜਿਹੜੇ CEO ਅੱਜ ਆਖ ਰਹੇ ਸੀਗੇ ਵੀ ਜਿਹੜਾ ਏਅਰ ਟਰੈਵਲ ਆ ਆਪਣੀ ਇਸ ਟਾਈਮ ਦੀ ਕਰੋਨਾ ਵਾਇਰਸ ਤੋਂ ਪਹਿਲਾਂ ਦੀ ਜਿਹੜੀ ਸਥਿਤੀ ਦੇ ਵਿੱਚ ਕਹਿੰਦੇ ਇਸ ਨੂੰ ਉੱਥੇ ਤੱਕ ਆਉਣ ਦੇ ਲਈ 2 ਤੋਂ 3 ਸਾਲ ਮੁੜ ਜਿਹੜੇ ਉਹ ਲੱਗ ਸਕਦੇ ਨੇ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਘਾਟਾ ਇੱਕ ਹਿਸਾਬ ਦੇ ਨਾਲ ਨੁਕਸਾਨ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਦੇ ਮਨਾਂ ਦੇ ਵਿੱਚ ਕਿਸੇ ਨਾ ਕਿਸੇ ਡਰ ਵੀ ਰਹਿਣਾ ਆ ਵੀ ਇੰਨੇ ਭੀੜ ਭੜੱਕੇ ਵਾਲੇ ਜਿਹੜੇ ਜਹਾਜ਼ਾਂ ਦੇ ਵਿੱਚ ਟਰੈਵਲ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਸੋ ਇਹ ਕਾਫੀ ਜਿਹੜੀ ਆਰਥਿਕ ਪੱਧਰ ਦੇ ਉੱਤੇ ਉਹਨਾਂ ਦੇ ਲਈ ਜਿਹੜਾ ਉਹਨਾਂ ਨੂੰ ਝਟਕਾ ਜ਼ਰੂਰ ਲੱਗਾ ਹੈਗਾ ਆ। ਥੋੜ੍ਹੀ ਜਿਹੀ ਗੁੱਡ ਖਬਰ ਜਿਹੜੀ ਆ ਨਿਊਯਾਰਕ ਤੋਂ ਆ ਰਹੀ ਆ ਰਾਜਕਰਮਵੀਰ ਸਿੰਘ ਜੀ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਇਮੋ ਨੇ ਅੱਜ ਕਿਹਾ ਆ ਵੀ ਜਿਹੜੇ ਨਵੇਂ ਲੋਕ ਜਿਹੜੇ ਡਾਇਗਨੋਜ਼ਡ ਹੋ ਰਹੇ ਆ ਕਰੋਨਾ ਵਾਇਰਸ ਨਾਲ ਉਹਨਾਂ ਦੀ ਗਿਣਤੀ ਜਿਹੜੀ ਆ ਘਟਦੀ ਜਾ ਰਹੀ ਹੈਗੀ ਆ। ਅਤੇ ਇਸੇ ਤਰ੍ਹਾਂ ਕਹਿੰਦੇ ਵੀ ਹਸਪਤਾਲਾਂ ਦੇ ਵਿੱਚ ਵੀ ਜਿਹੜੇ ਐਡਮਿਟ ਹੋਣ ਵਾਲਿਆਂ ਦੀ ਗਿਣਤੀ ਵੀ ਜਿਹੜੀ ਆ ਘੱਟ ਹੋ ਰਹੀ ਹੈਗੀ ਆ ਪਿਛਲੇ ਜਿਹੜੇ ਦਿਨ ਆ ਉਹਨਾਂ ਦੇ ਮੁਕਾਬਲੇ। ਸੋ ਕੱਲ੍ਹ ਜਿਹੜੀ ਆ ਨਿਊਯਾਰਕ ਦੇ ਵਿੱਚ 335 ਲੋਕਾਂ ਦੀ ਜਿਹੜੀ ਆ ਕਰੋਨਾ ਵਾਇਰਸ ਕਰਕੇ ਮੌਤ ਹੋਈ ਸੀ। ਜੀ, ਅਤੇ ਇੱਕ ਇਸੇ ਦੇ ਨਾਲ ਹੀ ਜੁੜੀ ਹੋਈ ਚੰਗੀ ਖਬਰ ਇਹ ਹੈ ਹਰਜੋਤ ਸਿੰਘ ਜੀ, ਜਿਹੜਾ ਐਂਟੀਬਾਡੀ ਟੈਸਟ ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਤਕਰੀਬਨ 25% ਜਿਹੜੇ ਨਿਊਯਾਰਕਰਸ ਆ ਉਹਨਾਂ ਨੂੰ ਕਰੋਨਾ ਵਾਇਰਸ ਹੋ ਕੇ ਸ਼ਾਇਦ ਹਟ ਗਿਆ ਹੈਗਾ। ਪਰ ਇਹ ਕਹਿੰਦੇ ਗਰੰਟੀ ਨਹੀਂ ਆਪਾਂ ਕਹਿ ਸਕਦੇ ਵੀ ਇਹ ਇਮਿਊਨ ਹੋ ਗਏ ਨੇ ਕਰੋਨਾ ਵਾਇਰਸ ਤੋਂ ਵੀ ਮੁੜ ਕੇ ਦੁਬਾਰਾ ਹੋਊਗਾ ਜਾਂ ਨਹੀਂ ਹੋਊਗਾ। ਪਹਿਲਾਂ ਇਹ ਆંકੜਾ ਕਾਫੀ ਜ਼ਿਆਦਾ ਘੱਟ ਸੀਗਾ। ਸੋ ਇਹ 5 ਦੇ ਵਿੱਚੋਂ ਇੱਕ ਜਣਾ ਜਾਂ ਕਹਿ ਲਓ ਵੀ ਤਕਰੀਬਨ 25% ਤੱਕ ਇਸ ਦੇ ਦਰਮਿਆਨ ਜਿਹੜੇ ਲੋਕ ਨੇ ਉਹ ਕਰੋਨਾ ਵਾਇਰਸ ਦੇ ਐਂਟੀਬਾਡੀਜ਼ ਉਹਨਾਂ ਦੇ ਵਿੱਚ ਪਾਈਆਂ ਗਈਆਂ ਨੇ। ਸੋ ਇਹ ਇੱਕ ਚੰਗੀ ਗੱਲ ਹੈਗੀ ਆ, ਇਹ ਵੀ ਇੱਕ ਪੋਜ਼ੀਟਿਵ ਨਿਊਜ਼ ਆ ਵੀ ਚਲੋ ਲੋਕ ਜੇ ਕਿਸੇ ਪੀੜਤ ਹੋਏ ਆ ਤਾਂ ਉਹ ਆਪਣੇ ਆਪ ਉਹਨਾਂ ਦੇ ਸਰੀਰ ਨੇ ਉਹਨਾਂ ਨੂੰ ਠੀਕ ਵੀ ਕਰ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ H1B ਵੀਜ਼ਾ ਵਰਕਰਸ ਨੂੰ ਲੈ ਕੇ ਹੈਗੀ ਆ। ਕਹਿੰਦੇ ਵੀ ਇਹ ਖਬਰ ਆ ਰਹੀ ਆ ਬਹੁਤ ਸਾਰੇ ਜਿਹੜੇ H1B ਵੀਜ਼ਾ ਵਰਕਰਸ ਹੈਗੇ ਆ 2 ਲੱਖ ਦੇ ਕਰੀਬ ਗਿਣਤੀ ਦੱਸੀ ਗਈ ਆ ਵੀ ਉਹ ਆਪਣਾ ਸਟੇਟਸ ਜਿਹੜਾ ਆ ਜੂਨ ਮਹੀਨੇ ਤੱਕ ਲੂਜ਼ ਕਰ ਸਕਦੇ ਹੈਗੇ ਆ। ਕਹਿੰਦੇ ਵੀ ਜੇ 60 ਦਿਨ ਲਗਾਤਾਰ ਕੋਈ ਅਨਪਲਾਇਡ ਰਹਿੰਦਾ ਆ
ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਕੰਮ 'ਤੇ ਨਹੀਂ ਰਹਿੰਦਾ, ਅਤੇ ਉਹਨੂੰ ਜਿਹੜਾ ਆ ਕੰਟਰੀ ਆਊਟ ਕਰਨੀ ਪੈਂਦੀ ਹੈਗੀ ਆ। ਸੋ ਬਹੁਤ ਸਾਰੇ ਲੋਕ ਅੱਗੇ ਆ ਰਹੇ ਵੀ ਇਹ ਜਿਹੜੇ ਦਿਨ ਆ ਇਹਨਾਂ ਨੂੰ ਵਧਾਇਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਆ ਵਾਪਸ ਆਪਣੇ ਮੁਲਕਾਂ 'ਚ ਨਾ ਜਾਣਾ ਪਵੇ। ਇਸੇ ਤਰ੍ਹਾਂ ਜਿਹੜੀ ਹੈਗੀ ਆ ਬਲੂਮਬਰਗ ਨਿਊਜ਼ ਨੇ ਇਹ ਕਾਫੀ ਵੱਡੀ ਖਬਰ ਕਵਰ ਕੀਤੀ ਆ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਇੱਕ ਡਾਕਟਰ ਮਨਸਾ ਵਸਦੇਵਾ ਨਾਮ ਦਾ ਡਾਕਟਰ ਅਤੇ ਉਹਦਾ ਜਿਹੜਾ ਹਸਬੈਂਡ ਆ ਉਹ ਵੀ ਜਿਹੜਾ ਡਾਕਟਰ ਆ, ਦੋਨੋਂ ਹੀ ਡੈਂਟਿਸਟ ਹੈਗੇ ਆ। ਕਹਿੰਦੇ ਵੀ ਹੁਣ ਉਹਨਾਂ ਨੂੰ ਲਗਭਗ 45 ਦਿਨ ਹੋ ਗਏ ਉਹਨਾਂ ਦਾ ਆਫਿਸ ਬੰਦ ਹੋਇਆ ਨੂੰ, ਅਤੇ ਜੇ 15 ਦਿਨ ਹੋਰ ਬੰਦ ਰਹਿੰਦਾ ਆ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ। ਸੋ ਲੀਗਲੀ ਉਹ ਕਹਿੰਦੇ ਪਈ H1B ਵੀਜ਼ੇ ਦੇ ਉੱਤੇ ਆ, ਸੋ ਉਹਨਾਂ ਨੂੰ ਕੰਟਰੀ ਜਿਹੜੀ ਆਊਟ ਕਰਨੀ ਪਊਗੀ। ਕਹਿੰਦੇ ਪਈ ਅਸੀਂ $5,20,000 ਦੇ ਕਰੀਬ ਸਾਡੇ 'ਤੇ ਜਿਹੜਾ ਲੋਨ ਹੈਗਾ ਆ, ਜਿਹੜਾ ਅਸੀਂ ਡੈਂਟਲ ਡਿਗਰੀ US ਯੂਨੀਵਰਸਿਟੀ 'ਚ ਕੀਤੀ ਹੈਗੀ ਆ। ਸੋ ਜੇ ਇੰਡੀਆ 'ਚ ਵਾਪਸ ਜਾਂਦੇ ਹਾਂ ਤਾਂ ਉਹ ਅਸੀਂ ਲੋਨ ਜਿਹੜਾ ਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਵਾਪਸ ਕਰਨ ਦੇ ਲਈ ਏਬਲ ਨਹੀਂ ਹੋਵਾਂਗੇ। ਕਹਿੰਦੇ ਪਈ 2.5 ਲੱਖ ਦੇ ਕਰੀਬ ਗੈਸਟ ਵਰਕਰਸ ਜਿਹੜੇ ਗ੍ਰੀਨ ਕਾਰਡ ਲਈ ਅਪਲਾਈ ਕਰ ਰਹੇ ਆ, ਜਿਹੜੇ ਸੀਕਿੰਗ ਕਰ ਰਹੇ ਹੈਗੇ ਆ, ਸੋ ਉਹਨਾਂ ਨੂੰ ਜਿਹੜੀ ਇਹ ਪ੍ਰੋਬਲਮ ਆ ਸਕਦੀ ਹੈਗੀ ਆ। ਜੀ ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਚੱਲੀ ਜਿਹੜਾ ਉਹ ਜਾ ਰਿਹਾ ਹੈਗਾ। ਉੱਧਰ ਪੇਰੂ ਦੇ ਜਿਹੜੇ ਆ ਪ੍ਰਿਜ਼ਨ ਤੋਂ ਇਹ ਖਬਰ ਆਈ ਆ ਵੀ ਉੱਥੇ ਅੰਦਰ ਕਹਿੰਦੇ ਆ ਵੀ ਪੂਰੀਆਂ ਹਿੰਸਕ ਝੜਪਾਂ ਜਿਹੜੀਆਂ ਹੋਈਆਂ ਆ, ਦੰਗੇ ਕਹਿੰਦੇ ਆ ਹੋ ਗਏ ਆ, ਅਤੇ ਘੱਟੋ ਘੱਟ 9 ਜਾਣੇ ਜਿਹੜੇ ਆ ਉੱਥੇ ਮਾਰੇ ਗਏ ਨੇ। ਕਹਿੰਦੇ ਵੀ ਕਰੋਨਾ ਵਾਇਰਸ ਦੇ ਡੇਂਜਰ ਨੂੰ ਲੈ ਕੇ, ਖਤਰੇ ਨੂੰ ਲੈ ਕੇ ਹੀ ਇਹ ਜਿਹੜੇ ਉੱਥੇ ਦੰਗੇ ਇੱਕ ਹਿਸਾਬ ਦੇ ਨਾਲ ਭੜਕੇ, ਅਤੇ ਇਹ ਇੱਕ ਦੂਜੇ ਦੇ ਉੱਤੇ ਵੀ ਜਿਹੜੇ ਹਮਲੇ ਹੋਏ, ਅਤੇ ਜਿਹੜੀਆਂ ਉੱਥੇ ਪੁਲਿਸ ਦੇ ਅਧਿਕਾਰੀ ਸੀਗੇ ਅੰਦਰ ਉਹਨਾਂ ਦੇ ਨਾਲ ਵੀ ਜਿਹੜੀਆਂ ਇਹ ਝੜਪਾਂ ਹੋਈਆਂ ਸੀਗੀਆਂ। ਜੀ ਬਿਲਕੁਲ। ਸੋ ਸਾਡੇ ਇੱਕ ਸਰੋਤੇ ਫੇਸਬੁੱਕ 'ਤੇ ਦੱਸਦੇ ਆ ਵੀ ਉਹਨਾਂ ਨੂੰ 30 ਦਿਨਾਂ ਦੀ ਐਕਸਟੈਂਸ਼ਨ ਮਿਲ ਸਕਦੀ, ਸੋ 90 ਦਿਨ ਟੋਟਲ ਹੋ ਸਕਦੇ। ਪਰ 90 ਦਿਨ ਵੀ ਤੁਸੀਂ ਦੇਖੋ, ਜਦੋਂ 26 ਮਿਲੀਅਨ ਲੋਕ ਅਨਪਲਾਇਡ ਹੋਣ, ਬਹੁਤ ਸਾਰੇ ਬਿਜ਼ਨਸਿਸ ਬੰਦ ਹੋਣ, ਸੋ ਜਿਹੜੇ ਲੋਕ ਲੇ ਆਫ ਹੋਏ ਆ ਜਾਂ ਜਿਹਨਾਂ ਕੋਲ ਕੰਮ ਨਹੀਂ, ਉਹਨਾਂ ਨੂੰ ਇਸ ਪੋਜੀਸ਼ਨ ਦੇ ਵਿੱਚ ਨਵੀਂ ਜਗ੍ਹਾ ਜਿਹੜਾ ਕੰਮ ਲੱਭਣਾ ਉਹ ਕਾਫੀ ਹਾਰਡ ਹੋਊਗਾ। ਬਿਲਕੁਲ, ਜੇ ਜੋਬਾਂ ਹੋਣਗੀਆਂ ਨਹੀਂ, ਅਤੇ ਖਾਸ ਕਰਕੇ ਜਦੋਂ ਰਾਸ਼ਟਰਪਤੀ ਟਰੰਪ ਇਹ ਕਹਿ ਰਹੇ ਆ, ਟਰੰਪ ਐਡਮਿਨਿਸਟ੍ਰੇਸ਼ਨ ਵੀ ਆਪਾਂ ਤਾਂ ਇਮੀਗ੍ਰੇਸ਼ਨ ਨੇ ਇਸ ਕਰਕੇ ਜਿਹੜੀ ਉਸ ਦੇ ਉੱਤੇ ਵਿਰਾਮ ਲਾਇਆ ਆ ਵੀ ਕਿਤੇ ਨਾ ਕਿਤੇ ਵੀ ਜਿਹੜੇ ਅਮਰੀਕੀ ਲੋਕਾਂ ਨੂੰ ਨੌਕਰੀ ਮਿਲੇ, ਅਤੇ ਫਿਰ ਅਜਿਹੇ ਮਾਮਲੇ ਦੇ ਵਿੱਚ ਕੋਈ ਕੰਪਨੀ ਜਿਹੜੀ ਕਿਸੇ ਹੋਰ ਨੂੰ ਹਾਇਰ ਕਰਨ ਤੋਂ ਪਹਿਲਾਂ ਜੇ ਅਮਰੀਕੀਆਂ ਨੂੰ ਪਹਿਲੋਂ ਚਾਂਸ ਨਹੀਂ ਦੇਊਗੀ ਅਤੇ ਫਿਰ ਉਹਨਾਂ ਦੀ ਗੁੱਸੇ ਦਾ ਉਹ ਸ਼ਿਕਾਰ ਬਣੂਗੀ। ਸੋ ਕਈ ਕੁਛ ਜਿਹੜਾ ਆ ਇਹਨਾਂ ਦੇ ਲਈ ਖਤਰਾ ਆ ਉਹ ਬਣ ਸਕਦਾ ਆ। ਸੋ ਭਾਈ ਜਿਨ੍ਹਾਂ ਦੀਆਂ ਜੋਬਾਂ ਹੈਗੀਆਂ ਨੇ, ਰੱਬ ਦਾ ਸ਼ੁਕਰ ਹੀ ਜਿਹੜਾ ਉਹ ਮਨਾਓ ਵੀ ਚਲੋ ਸਾਰਾ ਕੁਛ ਜਿਹੜਾ ਉਹ ਠੀਕ ਆ, ਉਹ ਇਸੇ ਤਰੀਕੇ ਦੇ ਨਾਲ ਚੱਲਦਾ ਰਹੇ ਅਤੇ ਜਲਦੀ ਆਪਣੇ ਪੈਰਾਂ ਦੇ ਉੱਤੇ ਮੁੜ ਦੁਬਾਰਾ ਜਿਹੜਾ ਅਮਰੀਕਾ ਲੀਹ ਦੇ ਉੱਤੇ ਜਿਹੜਾ ਉਹ ਆਵੇ, ਆਰਥਿਕ ਪੱਧਰ ਦੇ ਉੱਤੇ ਖਾਸ ਕਰਕੇ। ਨਹੀਂ ਤਾਂ ਅਦਰਵਾਈਜ਼ ਸਿਚੁਏਸ਼ਨ ਜਿਹੜੀ ਉਹ ਕਾਫੀ ਬੱਤਰ ਹੋ ਸਕਦੀ ਆ, ਨਹੀਂ ਤਾਂ ਉਹ ਜਿਹੜਾ ਗ੍ਰੇਟ ਡਿਪਰੈਸ਼ਨ ਵਾਲਾ ਐਰਾ ਜਿਹੜਾ ਆ ਉਹ ਮੁੜ ਕੇ ਦੁਬਾਰਾ ਆ ਸਕਦਾ ਹੈਗਾ ਆ। ਜੀ ਸੋ ਅਗਲੀ ਖਬਰ ਵੀ ਜਿਹੜੀ ਜੇ ਕੈਲੀਫੋਰਨੀਆ ਦੀ ਸਾਂਝੀ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਕਹਿੰਦੇ ਕੈਲੀਫੋਰਨੀਆ ਦੇ ਜਿਹੜੇ ਸਕੂਲ ਆ ਉਹ ਕਹਿੰਦੇ ਫਾਈਨੈਂਸ਼ੀਅਲ ਉਹਨਾਂ ਦੀ ਹਾਲਤ ਆਉਣ ਵਾਲੇ ਮਹੀਨਿਆਂ 'ਚ ਕਾਫੀ ਜਿਹੜੀ ਆ ਬੁਰੀ ਹੋਊਗੀ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਬਜਟ ਕੱਟ ਹੋਏ ਹੈਗੇ ਆ। ਪ੍ਰੋਪਰਟੀ ਟੈਕਸ ਜਿਹੜੇ ਆ ਬਹੁਤ ਸਾਰੇ ਲੋਕਾਂ ਨੇ ਨਹੀਂ ਪੇ ਕੀਤੇ ਹੈਗੇ, ਅਤੇ ਜਿਹੜੀ ਫੈਡਰਲ ਜਿਹੜੀ ਹੈਲਪ ਮਿਲਣੀ ਆ ਉਹ ਤੋਂ ਵੀ ਜਿਹੜੀ ਨਾ ਲੱਗਦੀ ਹੈਗੀ ਆ। ਸੋ ਸਕੂਲਾਂ ਦੀ ਪੋਜੀਸ਼ਨ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਕੈਲੀਫੋਰਨੀਆ 'ਚ ਥੋੜ੍ਹੀ ਬੈਡ ਲੱਗਦੀ ਹੈਗੀ ਆ। ਅਤੇ ਉੱਦਾਂ ਵੈਸੇ ਹਰਜੋਤ ਸਿੰਘ ਜੀ ਇਸ ਕੁਆਰੰਟੀਨ ਨੇ, ਸ਼ੈਲਟਰ ਇਨ ਪਲੇਸ ਨੇ ਇਹਨਾਂ ਸਕੂਲਾਂ ਦੀ ਅਸਲੀ ਅਹਿਮੀਅਤ ਜਿਹੜੀ ਉਹ ਦੱਸੀ ਆ। ਨਿਆਣਿਆਂ ਨੂੰ ਸਾਂਭਣਾ, ਕਿੰਨੇ ਮਿਲੀਅਨ ਨਿਆਣੇ ਆ ਘਰਾਂ ਦੇ ਵਿੱਚੋਂ ਜਿਹੜੇ ਉਹ ਜਾਂਦੇ ਨੇ, ਉਹਨਾਂ ਦੇ ਠੀਕ ਠਾਕ ਰਹਿੰਦੇ ਨੇ, ਭੋਜਨ ਵੀ ਮਿਲਦਾ ਆ, ਖੇਡਣ ਨੂੰ, ਸਿੱਖਣ ਨੂੰ ਕਈ ਕੁਛ ਹੁੰਦਾ ਆ। ਸੋ ਇਹਨਾਂ ਜਿਹੜੀਆਂ ਸਰਵਿਸਿਜ਼ ਦੀ ਲੋਕਾਂ ਦੇ ਵਿੱਚ ਐਪਰੀਸ਼ੀਏਸ਼ਨ ਵਧੀ ਆ ਵੀ ਹਾਂ ਇਹ ਕਿੰਨੀਆਂ ਜ਼ਰੂਰੀ ਆ, ਅਤੇ ਆਈ ਥਿੰਕ ਲੋਕਾਂ ਨੂੰ ਇਹਨਾਂ ਦੀ ਫੰਡਿੰਗ ਵਾਸਤੇ ਫਾਈਟ ਵੀ ਕਰਨੀ ਚਾਹੀਦੀ ਆਉਣ ਵਾਲੇ ਜ਼ਮਾਨੇ 'ਚ, ਕਿਉਂਕਿ ਆਪਾਂ ਕਿੰਨੀ ਇਹਦੀ ਖਬਰਾਂ ਕਰਦੇ ਹਾਂ ਵੀ ਉਹ ਟੀਚਰ ਨੇ ਖੁਦ ਆਪਣੀ ਸੈਲਰੀ 'ਚੋਂ ਜਾਂ ਇੱਧਰੋਂ ਉੱਧਰੋਂ GoFundMe ਪੈਸੇ ਇਕੱਠੇ ਕਰਕੇ ਅਤੇ ਜਿਹੜੇ ਉਹ ਕਿਸੇ ਨੂੰ ਪੈਨਸਲਾਂ ਦੇ ਰਹੇ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਸੋ ਆਈ ਥਿੰਕ ਲੋਕਾਂ ਨੂੰ ਇਸ ਦੇ ਪ੍ਰਤੀ ਹੋਰ ਸੁਚੇਤ ਹੋਣ ਦੀ ਜ਼ਰੂਰਤ ਆ ਵੀ ਇਹ ਕਿਉਂ ਇੰਨੀਆਂ ਜ਼ਿਆਦਾ ਜਿਹੜੇ ਪਬਲਿਕ ਸਕੂਲ ਨੇ ਕਿਉਂ ਜ਼ਿਆਦਾ ਇੰਨੇ ਜ਼ਿਆਦਾ ਜ਼ਰੂਰੀ ਹੈਗੇ ਨੇ ਅਮਰੀਕਾ ਨੂੰ ਅੱਗੇ ਵਧਾਉਣ ਦੇ ਲਈ ਵੀ। ਸੋ ਸਾਡਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ। ਕੈਲੀਫੋਰਨੀਆ ਦੇ ਵਿੱਚ 7 ਛੋਟੇ ਜਿਹੜੇ ਬਿਜ਼ਨਸਿਸ ਆ ਉਹਨਾਂ ਨੇ ਜਿਹੜਾ ਗਵਰਨਰ ਆ ਗੈਬਨ ਨਿਊਸਮ ਅਤੇ ਲਾਸ ਐਂਜਲਸ ਦੇ ਮੇਅਰ ਐਰਿਕ ਗਰਸੈਟੀ ਦੋਨਾਂ ਨੂੰ ਜਿਹੜਾ ਸੂ ਕੀਤਾ ਹੈਗਾ ਵੀ ਤੁਸੀਂ ਧੱਕੇ ਨਾਲ ਸਾਡੇ ਜਿਹੜੇ ਬਿਜ਼ਨਸਿਸ ਆ ਉਹ ਬੰਦ ਕਰਾਏ ਆ, ਅਤੇ ਇਹਦੇ ਨਾਲ ਇੱਕ ਤਾਂ ਇਹ ਆ
ਵੀ ਸਾਡੀਆਂ ਸਿਵਲ ਲਿਬਰਟੀਜ਼ ਜਿਹੜੀਆਂ ਉਹ ਵਾਇਲੇਟ ਕੀਤੀਆਂ ਹੈਗੀਆਂ, ਅਤੇ ਦੂਜਾ ਇਕਨੋਮਿਕ ਟਰਬਲ ਜਿਹੜੀ ਆਈ ਹੈਗੀ ਆ। ਸੋ ਜਿਹੜੇ ਬਿਜ਼ਨਸਿਸ ਨੇ ਫਾਈਲ ਕੀਤਾ ਲਾ ਸੂਟ, ਉਹਨਾਂ 'ਚ ਗੋਂਡੋਲਾ ਐਡਵੈਂਚਰਸ ਇਨਕਾਰਪੋਰੇਸ਼ਨ ਆ, ਹਰਨਾਂਡੇਸ ਪ੍ਰੋਡਕਸ਼ਨਸ ਇਨਕਾਰਪੋਰੇਸ਼ਨ, ਕਿੰਗਸ ਪੈਟ ਗਰੂਮਿੰਗ ਕੰਪਨੀ ਹੈ ਇੱਕ, ਸੋਲਡੇ ਮੈਕਸੀਕੋ ਇਨਕਾਰਪੋਰੇਸ਼ਨ, ਵਾਈਲਡ ਫਾਇਰ ਇਨਕਾਰਪੋਰੇਸ਼ਨ, ਇਵਨੇਜ਼ ਗੋਨਜ਼ਾਲੇਸ ਇਨਕਾਰਪੋਰੇਸ਼ਨ ਅਤੇ ਜਰੇਕਾ ਫੂਡ ਐਂਟਰਪ੍ਰਾਈਜ਼ LLC ਹੈਗੇ ਆ। ਸੋ ਇਹ ਬਿਜ਼ਨਸਿਸ ਨੇ ਜਿਹੜੇ ਆ ਸਾਡੇ ਗਵਰਨਰ ਅਤੇ ਜਿਹੜੇ ਮੇਅਰ ਹੈਗੇ ਲਾਸ ਐਂਜਲਸ ਦੇ, ਉਹਨਾਂ ਨੂੰ ਸੂ ਕੀਤਾ ਹੈਗਾ। ਮੈਂ ਵੇਖਦਾ ਵੀ ਜੇ ਕਿਤੇ ਜੰਗ ਲੱਗੀ ਹੁੰਦੀ ਤੇ ਸੂ ਕਰਦੇ, ਉਦੋਂ ਸਾਰਿਆਂ ਨੂੰ ਪਤਾ ਵੀ ਇਹ ਵੀ ਹੁਣ ਜੰਗ ਵਾਲੇ ਹੀ ਕਿਤੇ ਨਾ ਕਿਤੇ ਜਿਹੜੇ ਹਾਲਾਤ ਨੇ। ਵੀਅਤਨਾਮ ਵਾਰ ਤੋਂ ਵੱਧ ਜਿਹੜਾ ਡੈਡਲੀ ਇਹ ਵਾਇਰਸ ਹੋ ਚੁੱਕਾ ਆ। 2 ਦਹਾਕਿਆਂ ਦੇ ਵੀਅਤਨਾਮ ਵਾਰ ਦੇ ਵਿੱਚ ਇੰਨੇ ਅਮਰੀਕੀ ਫੌਜੀ ਨਹੀਂ ਮਰੇ ਜਿੰਨੇ 60,000 ਦੇ ਤਕਰੀਬਨ ਆਲਰੇਡੀ ਅਮਰੀਕਾ ਦੇ ਵਿੱਚ ਮਰ ਚੁੱਕੇ ਨੇ ਲੋਕ ਇਸ ਕਰੋਨਾ ਵਾਇਰਸ ਦੇ ਕਰਕੇ। ਸੋ ਨੋ ਡਾਊਟ ਲੋਕਾਂ ਦੀਆਂ ਫਰਸਟ੍ਰੇਸ਼ਨਸ ਹੁੰਦੀਆਂ ਬੜੇ ਤਰੀਕੇ ਦੇ, ਜਿਹੜੀ ਉਹਨਾਂ ਦੇ ਮਨ ਜਿਹੜੇ ਇਸ ਤਰੀਕੇ ਦੇ ਨਾਲ ਹੋ ਜਾਂਦੇ ਨੇ। ਪਰ ਇੱਕ ਬਿੱਗਰ ਪਿਕਚਰ ਜਿੱਦਾਂ ਕਹਿੰਦੇ ਵੀ ਵੱਡੀ ਤਸਵੀਰ ਨੂੰ ਜਿਹੜੀ ਉਹ ਦੇਖਣ ਵਾਲੀ ਗੱਲ ਆ ਵੀ ਕਿਹੜੀ ਚੀਜ਼ ਆਪਣੇ ਲਈ ਤੇ ਆਪਣੇ ਸੂਬੇ ਦੇ ਲਈ ਜਿਹੜੀ ਉਹ ਜ਼ਿਆਦਾ ਬਿਹਤਰ ਰਹੇਗੀ ਜੀ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਸਵੇਰ ਦੇ ਅਪਡੇਟ ਅਮਰੀਕਾ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ